ਲੋ ਜੀ ਅਸੀਂ ਆਏ ਇੱਕ ਹੋਰ ਇੱਥੇ ਮਿਠਾਈ ਦਾ ਸਟਾਲ ਹੈ, ਬਹੁਤ ਹੀ ਮਾਸ਼ਾਅੱਲਾ ਖੂਬਸੂਰਤ ਮਿਠਾਈ ਲੱਗਦੀ ਹੈ ਪਈ। ਤੇ ਅਸੀਂ ਪਹਿਲਾਂ ਇਹ ਖਾ ਕੇ ਵੇਖਾਂਗੇ ਤੇ ਫਿਰ ਇਹਨਾਂ ਨਾਲ ਗੱਲ ਕਰਾਂਗੇ, ਤਾਂ ਕਿ ਅਗਰ ਇਹਨਾਂ ਨੇ ਪੁੱਛਿਆ ਨਾ ਕਿ ਤੁਹਾਡੀ ਮਿਠਾਈ ਕੈਸੀ ਹੈ ਤੇ ਨਾ ਆਖਣਾ ਬੜੀ ਵਧੀਆ ਹੈ, ਤੇ ਜੇ ਨਾ ਵਧੀਆ ਹੈ ਤੇ ਅਸੀਂ ਕਹਾਂਗੇ ਤੇ ਸਹੀ ਨਾ ਕਿ ਭਾਈ ਮਿੱਠਾ ਘੱਟ ਸੀ। ਬਿਲਕੁਲ ਠੀਕ। ਕੁੰਜ ਕੇ ਮੂੰਹ ਬਣਾਉਂਦੇ ਆ ਪਏ ਤੇ ਬਾਅਦ ਚੋਂ ਇਹ ਵਡੇਰੇ ਬੰਦੇ ਕਦੀ ਗੁੱਡੂ ਸ਼ਾਹ ਮੰਡੀ ਤੇ ਬੜੀ ਮਸ਼ਹੂਰ ਸੀ। ਅੱਛਾ ਭਾਈ ਜਾਨ ਕੀ ਹੈਗਾ ਜੇ? ਇਹ ਦਾਲ ਹੈ ਜੀ ਲੰਗਰ ਦਰਬਾਰ ਦਾ, ਸਰਕਾਰ 8 ਦਿਨ ਪਹਿਲੇ ਲੰਗਰ ਇੱਥੇ ਦਿੰਦੇ। ਤੇ ਇਹ ਜਿਹੜੇ ਨੇ ਆਪਣਾ ਇਹ ਸਾਡੇ ਪਾਕਿਸਤਾਨ ਦੇ ਹੀ ਨੇ, ਮਤਲਬ ਇੱਥੇ ਹੈ ਲੋ ਜੀ ਇਹ ਬਾਕੀ ਇੰਡੀਆ ਦੀ ਜਿਹੜੀ ਜੁਐਲਰੀ ਨਾ ਮਸ਼ਹੂਰ ਹੈ, ਸਹੀ ਗੱਲ ਮਾਂ ਜੀ ਕਹਿ ਰਹੇ ਨੇ। ਬਾਕੀ ਸਾਡੇ ਲੋ ਜੀ ਇਹਨੂੰ ਕਹਿੰਦੇ ਨੇ ਮੱਚ। ਇਹ ਸਾਡੇ ਬਹੁਤ ਹੀ ਪਿਆਰੇ ਬਜ਼ੁਰਗ ਇੱਥੇ ਬੈਠੇ ਨੇ ਔਰ ਪਿੱਛੇ ਲੱਗਿਆ ਮੱਚ। ਤੇ ਦੁਨੀਆ ਦੀ ਜਿਹੜੀ ਸ਼ੈ ਵੀ ਆਉਂਦੀ ਸੀ ਨਾ, ਭਾਵੇਂ ਕਿਸੇ ਨੇ ਕੋਈ ਪੈਸਾ ਦਿੱਤਾ ਜਾਂ ਕੋਈ ਚੜਾਵਾ ਮੇਰੀ ਦੁਕਾਨ ਤੇ ਉਹਨਾਂ ਤੁਹਾਨੂੰ ਪਕੌੜੇ ਬਣਾਉਣੇ। ਅੱਛਾ ਲੋ ਜੀ ਇਹ ਜਿਹੜਾ ਨਾ ਲੰਗਰਖਾਨੇ ਦਾ ਤੁਹਾਨੂੰ ਅੰਦਰੋਂ ਵਿਊ ਵਿਖਾਲਨੇ ਆ ਮਾਸ਼ਾਅੱਲਾ, ਤਾਂ ਕਿ ਪਤਾ ਲੱਗੇ ਕਿ ਹਰ ਚੀਜ਼ ਤਾਜ਼ੀ ਪੱਕਦੀ। ਕਿਉਂ ਚਾਚਾ ਜੀ ਇੰਜੀ ਗੱਲ ਹੈ? ਇਹ ਦੇਖੋ ਜੀ ਇਹ ਮੂੰਹ ਤੱਕ ਭਰੀ ਹੈ ਦਾਲ ਦੀ ਜਿਹੜੀ ਨਾ। ਇਹ ਦੇਖੋ ਇਹ ਦੋਸਤ ਜਿਹੜੇ ਭਰਾ ਨੇ, ਤਾਜ਼ੇ ਪੇੜੇ ਤੇ ਤਾਜ਼ੇ ਤੰਦੂਰ ਦੀਆਂ ਰੋਟੀਆਂ, ਯਾਨੀ ਇਹ ਨਹੀਂ ਕਿ ਰੋਟੀਆਂ ਲਾ ਛੜੀਆਂ ਨੇ ਸਵੇਰ ਦੀਆਂ ਤੇ ਸਾਰਾ ਦਿਨ ਬਈਆਂ ਵਿੱਚ ਜਿਹੜੀਆਂ ਨੇ ਉਹ ਲੰਗਰ 'ਚ ਦੇਣੀਆਂ ਨੇ। क्यों जी, इसलिए ਗੱਲ है ना जी। अस्सलाम वालेकुम दोस्तों, मैं औरंगजेब बेग इस वक्त मौजूद हूँ ज़िला सियालकोट की बहुत ही मशहूर व मरूफ मंडी मेला बाबा गुल्लू शाह दी मंडी। ये जनाब तहसील डस्का में वाक़ है और आज 2 अक्टूबर है और 2 अक्टूबर को ये मेला इसका आगाज़ होता है। और जितने भी ज़िला सियालकोट से हिंदू सिख माइग्रेट करके 1947 को इंडिया गए थे, सब ने वहाँ जाके मुख्तलिफ चैनल्स में इंटरव्यू दे के बताया कि बाबा गुल्लू शाह दी मंडी वो जाया करते थे और वहाँ पर बहुत ज़्यादा रश होता था। अभी एक दुकान है मिठाई की और बहुत ज़्यादा ये जनाब ज़बरदस्त किस्म की यहाँ पे स्वीट बिल्कुल ताज़ा तैयार हो रही है। और पूछते हैं भाईजान सलाम अलैकुम, ਇਹਨੂੰ ਕੀ ਕਹਿੰਦੇ ਨੇ? ਇਹਨੂੰ ਭਾਈਜਾਨ ਫੁੱਲ ਕੀ ਕਹਿੰਦੇ ਨੇ। ਪੋਲਟੀ ਕੀ ਚਾਚਾ ਜੀ ਕਹਿੰਦੇ ਨੇ। ਤੇ ਮੈਨੂੰ ਥੋੜਾ ਦੱਸੋ ਕਿ ਇਹ ਕਿੰਨੀ ਕੁ ਦੇਰ 'ਚ ਬਣ ਜਾਂਦੀ ਹੈ? ਇਹ ਜੀ ਤਕਰੀਬਨ ਟਾਈਮ ਲੈਂਦੀ ਹੈ, ਇੱਕ ਪੀਸ ਜਿਹੜਾ ਕੋਈ ਅੱਧਾ ਘੰਟਾ ਲੈਂਦਾ। ਅੱਛਾ, ਤੇ ਇਹਦੇ ਜਿਹੜਾ ਨਾ ਬੇਸਿਕਲੀ ਮੈਦੇ ਦਾ ਹੀ ਹੁੰਦੀ ਹੈ ਜੀ, ਮੈਦੇ ਦੀ ਸਾਰ ਹੁੰਦੀ ਹੈ। ਤੇ ਇਹ ਏਡੀ ਖਸਤਾ ਹੁੰਦੀ ਹੈ ਜਿਹੜੀ ਹੈ ਕੀ ਕੋਈ ਖਾਸ ਟੈਕਨੀਕ ਹੈ? ਨਮਕ ਮੈਦਾ ਘੀ ਲੱਗਦਾ ਇਹਨੂੰ, ਫਿਰ ਉਸ ਵਜ੍ਹਾ ਤੋਂ ਇਹ ਖਸਤਾ ਹੋ ਜਾਂਦੀ ਹੈ ਜੀ। ਤੇ ਇਹ ਤੁਸੀਂ ਚਾਚਾ ਜੀ ਕਿੰਨੀ ਦੇਰ ਦਾ ਤਜਰਬਾ ਤੁਹਾਡਾ, ਕਿਦੋਂ ਤੇ ਬਣਾ ਰਹੇ ਹੋ? ਇਹ ਤਕਰੀਬਨ ਮੇਰੀ 60-65 ਸਾਲ ਉਮਰ ਹੋ ਗਈ ਹੈ ਜੀ। ਮੈਂ ਉਸ ਤੋਂ ਸ਼ੁਰੂ ਹਾਂ ਜੀ, ਬਚਪਨ ਦਾ ਮੈਂ ਆਪਣੇ ਵਾਲਾ ਸਾਹਿਬ ਨਾਲ ਚਾਚਾ ਜੀ ਨਾਲ ਕਰਦਾ। ਤੇ ਇਹ ਜਿਹੜਾ ਪਿੰਡ ਕੋਰੇਕੀ ਦਾ ਬਾਬਾ ਗੁੱਲੂ ਸ਼ਾਹ ਜੀ ਦਾ ਮੇਲਾ ਹੈ ਜੀ, ਇਹ ਆਂਦੇ ਨੇ ਬੜਾ ਕਿਸੇ ਦੌਰ 'ਚ ਲੱਗਦਾ ਹੁੰਦਾ ਸੀ। ਬਿਲਕੁਲ ਜੀ। ਹੁਣ ਵੀ ਇਹ ਸਰਕਸਾਂ ਵਗੈਰਾ ਅੱਜ ਕੀ ਬੜੇ ਸਾਲਾਂ ਬਾਅਦ ਆਈਆਂ ਨੇ ਜੀ, ਤਕਰੀਬਨ ਘੱਟ ਤੋਂ ਘੱਟ ਵੀ 40 ਸਾਲ ਬਾਅਦ ਜੀ। ਖੂਹੇ ਲੱਗੇ ਨੇ, ਮੌਤ ਦੇ ਸਰਕਸਾਂ ਆਈਆਂ ਨੇ। ਇਹ ਪਿੰਡ ਲੱਗ ਰਹੀ ਜੀ ਅੱਜ ਕੀ। ਵਾਹ ਜੀ ਵਾਹ। ਤੇ ਚਾਚਾ ਜਿੱਥੇ ਡੰਗਰ ਵੀ ਹੁੰਦੇ ਹੁੰਦੇ ਸਨ ਨਾ ਸ਼ੁਰੂ 'ਚ? ਬਿਲਕੁਲ ਜੀ। ਇੱਥੇ ਗਾਏ ਵੱਖਰੀ, ਝੋਟੀਆਂ ਵੱਖਰੀਆਂ। ਮੇਰਾ ਮਤਲਬ ਹੈ ਕਿ ਵੇਖੋ ਜੀ, ਜਿਹੜੇ ਬੱਕਰੀਆਂ ਵੱਖਰੀਆਂ, ਸੂਈਆਂ ਮੱਝਾਂ ਵੱਖਰੀਆਂ, ਝੋਟੀਆਂ ਵੱਖਰੀਆਂ, ਹਰ ਕਿਸਮ ਦਾ ਜਾਨਵਰ, ਘੋੜੀਆਂ, ਘੋੜੇ, ਗਧੇ, ਖੱਚਰਾਂ, ਹਰ ਚੀਜ਼ ਦੁਨੀਆ ਦੀ ਇੱਥੋਂ ਮਿਲਦੀ ਸੀ ਜੀ। ਕਿੰਨੇ ਦਿਨ ਤੱਕ? 8 ਦਿਨ ਪੂਰੇ ਜੀ। ਅੰਗਰੇਜ਼ ਔਰ ਇੱਥੇ ਨਾਮ ਦਿੰਦਾ ਸੀ ਜੀ। ਵਾਹ ਜੀ, ਮਤਲਬ ਜਿਹਦਾ ਜਾਨਵਰ ਸਹੀ ਹੁੰਦਾ ਜੀ, ਜਿਹਦਾ ਜਾਨਵਰ ਸਹੀ ਹੁੰਦਾ ਸੀ। ਅੰਗਰੇਜ਼ ਦੇ ਦੌਰ ਦਾ ਮੇਲਾ ਲੱਗਦਾ ਜੀ। ਤੇ ਆਂਦੇ ਨੇ ਇੱਥੇ 47 ਤੋਂ ਪਹਿਲਾਂ ਖੱਤਰੀਆਂ ਦੀਆਂ ਵੀ ਦੁਕਾਨਾਂ ਹੁੰਦੀਆਂ ਸਨ ਇਸ ਤਰ੍ਹਾਂ ਮਠਾਈ ਵਾਲੀਆਂ ਜੀ। ਇੱਕੋ ਹੀ ਉਦੋਂ ਹੁੰਦਾ ਸੀ ਨਾ, ਪਾਕਿਸਤਾਨ ਹਿੰਦੁਸਤਾਨ ਇੱਕੋ ਹੁੰਦਾ ਸੀ। ਤੇ ਫਿਰ ਸਾਰੇ ਉਹ ਵੀ ਇੱਥੇ ਆਉਂਦੇ ਸਨ, ਅਸੀਂ ਵੀ ਉੱਧਰ ਜਾ ਕੇ ਮੇਲੇ ਕਰਦੇ ਸਾਂ। ਤੇ ਉਹਦੀ ਮੇਰੇ ਇੱਧਰ ਉਹ ਵੀ ਆਉਂਦੇ ਸਨ, ਮੇਲੇ ਕਰਕੇ ਜਾਂਦੇ ਸਨ ਜਨਾਬ। ਉਹ ਵੀ ਸਾਰੇ ਇਹ ਵੀ ਕਰਦੇ ਸਨ। ਆਪਣਾ ਜਿਹੜੀ ਵਿਸਾਖੀ ਲੱਗਦੀ ਇਮਨਾਬਾਦ, ਉਸ ਤੋਂ ਬਾਅਦ ਜੀ ਨਿਆਣਾਕੋਟ, ਉਸ ਤੋਂ ਬਾਅਦ ਗੁੱਲੂ ਸ਼ਾਹ, ਇਹ ਸਾਰੀਆਂ ਮੰਡੀਆਂ ਜਿਹੜੀਆਂ ਨੇ ਉਹ ਕਰਦੇ ਸੀ। ਥੋੜਾ ਦੱਸੋ ਕਿ ਮੇਲਾ ਕੀ ਹੁੰਦਾ ਸੀ ਅੱਜ ਤੋਂ ਕੋਈ ਪਹਿਲਾਂ, ਜਿਹੜਾ ਤੁਸੀਂ ਜੋ ਛੋਟੇ ਹੁੰਦੇ ਸੀ? ਸਾਡੀ ਸੰਭਾਲ ਦੇ ਚ ਮੇਲਾ ਉਹਨੇ ਮੰਡੀ ਲੱਗਦੀ ਸੀ ਬੜੀ। ਅੱਛਾ। ਮਵੇਸ਼ੀਆਂ, ਟੱਗੇ, ਮੱਝਾਂ, ਘੋੜੇ, ਘੋੜੀਆਂ, ਉਹ ਮਾਲ ਬੜਾ ਹੁੰਦਾ ਸੀ। ਤੇ ਹੁਣ ਤੋਂ ਖਤਮ ਹੋ ਗਿਆ, ਹੁਣ ਸਿਰਫ ਮੇਲਾ ਹੀ ਆ, ਇੰਨੇ ਰੌਣਕ ਹੁੰਦੀ। ਤੇ ਬੜੇ ਜਿਹੜੇ ਅਸੀਂ ਇੰਟਰਵਿਊ ਸੁਣੇ ਨੇ, ਜਿਹੜੇ ਸਿੱਖ ਸਰਦਾਰ ਸਾਡੇ ਜ਼ਿਲ੍ਹੇ 'ਚ ਗਏ ਨੇ, ਪਿੰਡਾਂ 'ਚ ਉਧਰ ਟੁਰ ਗਏ ਨੇ, ਉਧਰ ਜਾ ਕੇ ਉਹਨਾਂ ਨੇ ਇੰਟਰਵਿਊ ਦਿੱਤੇ ਨੇ। ਉਹ ਹਰ ਬੰਦੇ ਨੇ ਆਖਿਆ ਜੀ ਬਾਬੇ ਦੀ ਅਸੀਂ ਮੰਡੀ ਜਾਂਦੇ ਹੁੰਦੇ ਸਾਂ। ਤੇ ਕੀ ਤੁਸੀਂ ਸੁਣਿਆ ਜਾਂ ਵੇਖਿਆ ਪੁਰਾਣੇ ਦੌਰ? ਨਹੀਂ, ਉਹ ਸਿੱਖਾਂ ਨੂੰ ਆਹ ਨਹੀਂ ਵੇਖਿਆ ਸਾਡੀ ਸੰਭਾਲ ਤੋਂ ਪਹਿਲੇ 47 ਤੋਂ। ਬਿਲਕੁਲ ਨਹੀਂ। ਉਹ ਮੈਂ ਕੀ ਸੁਣਿਆ ਤੁਸੀਂ ਉਹਨਾਂ ਦੇ ਬਾਰੇ? ਵਾਕਈ ਤੁਹਾਡੇ ਵੱਡਿਆਂ ਕੋਲੋਂ ਕਿ ਆਉਂਦੇ ਹੁੰਦੇ ਸਨ ਇਹਦੇ ਸਰਦਾਰ? ਹਾਂ, ਹੁੰਦੇ ਸਿੱਖ ਕਹਿੰਦੇ ਹਨ, ਇੱਥੇ ਰਹਿੰਦੇ ਹਨ। ਇੱਥੋਂ ਵੀ ਕੋਰੇ ਕਹਿੰਦੇ ਗਏ ਨੇ ਸਿੱਖ, ਉਧਰ ਗਏ। ਕੋਰੇ ਕੇ ਵੀ ਬੜੇ ਸਿੱਖ ਸਨ? ਹਾਂ, ਬੜੇ। ਤਿੰਨ ਹਿੱਸੇ ਨੇ, ਚੌਥਾ ਹਿੱਸਾ ਮੁਸਲਮਾਨਾਂ ਦਾ।
ਤੇ ਡੰਗਰ ਕਿਹੜੀ ਕਿਹੜੀ ਕਿਸਮ ਦੇ ਇੱਥੇ ਹੁੰਦਾ ਸੀ? ਊਠਾਂ ਤੋਂ ਲੈ ਕੇ ਸੱਜਣਾ ਮਈਆਂ, ਹੂੰ ਗੱਬਣਾ, ਪੰਡਰ ਝੋਟੀਆਂ, ਖੋਤੇ ਘੋੜੇ, ਫਿਰ ਟੱਗੇ ਬੈਠ ਕੇ ਇਹ ਮਾਲ ਹੁੰਦਾ ਸੀ ਬੇਬਾ। ਕਿੱਥੋਂ ਲੋਕੀ ਆਉਂਦੇ ਸਨ? ਚਕਵਾਲ ਜੇਲ ਮਨੋਂ ਸਾਰੇ ਜੋ ਮੰਝਾਂ ਤੇ ਬਾਰੇ ਜਨੇ ਚਾਹ ਤੇ ਰਸ਼ ਬੜਾ ਹੁੰਦਾ ਸੀ। ਬੱਲੇ ਬੱਲੇ ਬੇਬਾ ਫਿਰ ਕੁੰਜ ਕੇ ਤੂੰ ਆਪਣੇ ਸਾਥੀ ਨੂੰ ਟਾਈਮ ਦੇਣਾ ਹੈ। ਵੀ ਯਾਰ ਜੇ ਕੁੰਜ ਗਿਆ ਤਾਂ ਫਲਾਣੇ ਥਾਂ ਜਾਓ ਪੇਪਰ ਚੌਂਕ ਜਾਂ ਦਰਬਾਰ ਦੇ ਕੋਲ ਉੱਥੇ ਹੋਣਾ ਤਾਂ ਲੱਭਣਾ ਨਹੀਂ। ਇੰਨਾ ਰਸ਼ ਸੀ। ਹਾਂ ਇਹਨਾਂ ਨੇ ਅੱਛਾ ਜੀ, ਇਹ ਸਾਡੇ ਭਾਈ ਸਾਹਿਬ ਇੱਥੇ ਕਿ ਬੈਠੇ ਨੇ ਦਰਬਾਰ ਦੇ ਹੱਥ ਦੇ ਵਿੱਚ ਤੇ ਢੋਲ ਇਹਨਾਂ ਦੇ ਕੋਲ ਹੈ ਤੇ ਇਹਨਾਂ ਨੂੰ ਪੁੱਛਨੇ ਅਸਲਾਮ ਅਲੈਕੁਮ, ਕੀ ਨਾਂ ਹੈ ਤੁਹਾਡਾ ਜੀ? ਖਾਲਦ ਸਾਹਿਬ, ਮੈਨੂੰ ਇਹ ਦੱਸੋ ਕਿ ਇਹ ਤੁਸੀਂ ਕੀ ਸੀਂਦੇ ਹੋ ਪਏ? ਡਗੇ ਨੂੰ ਖਲ ਚਾੜਨ ਦੇ ਜੀ। ਤੇ ਇਹ ਤੁਸੀਂ ਡਗਾ ਕਾਦੀ ਲੱਕੜ ਦਾ ਹੁੰਦਾ? ਇਹ ਬੈਨ ਦੀ ਤੇ ਆਪ ਹੀ ਬਣਾਇਆ ਕਿ ਮੁੱਲ ਲਿਆ ਜੇ? ਕਹੂ ਨਹੀਂ, ਇਹ ਮੁੱਲ ਲਿਆਈਦਾ ਜੀ। ਕਿੱਥੋਂ? ਇਹ ਇਧਰੋਂ ਗੁਜਰਾਤ ਤੋਂ ਲੱਗਦੇ ਨੇ। ਤੇ ਢੋਲ ਢੋਲ ਵੀ ਉਧਰੋਂ ਆਪ ਹੀ ਨਹੀਂ ਬਣਾਉਂਦੇ? ਨਹੀਂ, ਬਣਾਈ ਦੇ ਆਪੀ ਨੇ, ਤਿਆਰ ਆਪੀ ਕਰੀ ਦੀਆਂ। ਖਲ ਆ ਜਿਹੜੀ ਨਾ ਲੱਕੜ ਹਾਂਜੀ, ਇਹ ਲੱਭਦੀ ਹੈ ਉਧਰੋਂ ਗੁਜਰਾਤ। ਤੇ ਤੁਸੀਂ ਇੱਥੇ ਕਿਹੜੇ ਪਿੰਡ, ਤੁਹਾਡਾ ਪਿੰਡ ਕਿਹੜਾ? ਆ ਕੋਰੇ ਕੀ ਬਾਬਾ ਗੁੱਲੂ ਸ਼ਾਹ। ਚਾਚਾ ਘੱਟ, ਚਾਚਾ ਘੱਟ ਨਾ ਜਰਾ, ਜਿਹੜੀ ਇਹ ਵੇਖੀ ਜਾਏਗੀ। ਆਹ ਤਕਬੀਰ ਇਹਨੂੰ, ਮਾਸ਼ਾਅੱਲਾ। ਚਾਚਾ ਜੀ ਲੀਕ ਡਿੰਗੀ ਹੋ ਜੇ ਤੇ ਹੋਈ ਨਹੀਂ ਹੁੰਦੀ ਤਜਰਬਾ? ਲੀਕ ਡਿੰਗੀ ਨਹੀਂ ਨਾ ਹੁੰਦੀ? ਮੈਂ ਲੀਕ ਕਦੀ ਡਿੰਗੀ ਕੀਤੀ ਨਹੀਂ। ਆਏ ਹਾਏ ਹਾਏ। ਲਓ ਜੀ, ਇਹ ਸਾਡਾ ਦੋਸਤ ਭਾਈ ਹੈ, ਹੁਣ ਪਤਾ ਨਹੀਂ ਕੀ ਬਣਾ ਰਿਹਾ। ਬੜੇ ਸੋਹਣੇ ਜਿਹੇ ਪੇੜੇ ਹੈਗੇ ਨੇ। ਅੱਛਾ, ਇਹ ਖੂਬਸੂਰਤ ਪੇੜੇ ਨੇ, ਇਹਨਾਂ ਦਾ ਨਾਂ ਕੀ ਹੈ ਭਾਜੀ? ਇਹ ਫੁੱਲ ਟਿੱਕੀ। ਹਾਂਜੀ, ਫੁੱਲ ਟਿੱਕੀ। ਫੁੱਲ ਟਿੱਕੀ। ਵਾਹ ਜੀ ਵਾਹ। ਖਜਲਾ ਟਿੱਕੀ ਜਾਂਦੇ ਹਨ ਕਦੀ। ਅੱਛਾ ਅੱਛਾ। ਲਓ ਜੀ, ਇਹ ਦੋਸਤੋ ਹੈਗੀ ਹੈ ਚਿਪਸ ਮਸ਼ੀਨ। ਇਹਦੇ ਤੇ ਚਿਪਸ ਬਣਾਈ ਜਾਂਦੀ, ਇਹਦੇ ਵਿੱਚ ਆਲੂ ਰੱਖ ਕੇ ਤੇ ਉੱਤੋਂ ਦਬਾਇਆ ਜਾਂਦਾ ਹੈ। ਮੈਂ ਪਹਿਲਾਂ ਸਮਝਿਆ ਨਲਕਾ ਹੈ, ਲੇਕਿਨ ਇਹ ਚਿਪਸ ਵਾਲੀ ਮਸ਼ੀਨ ਹੈ। ਤੇ ਸਾਡੇ ਕੋਲ ਇੱਕ ਹੋਰ ਬਜ਼ੁਰਗ ਬੈਠੇ ਨੇ। ਚਾਚਾ ਜੀ ਸਲਾਮ ਅਲੈਕਮ, ਕੀ ਨਾਂ ਤੁਹਾਡਾ? ਹਾਜੀ ਫਕੀਰ ਸਿੰਘ। ਭਾਈ ਸਾਹਿਬ, ਮੈਨੂੰ ਇਹ ਦੱਸੋ ਕਿ ਬਾਬਾ ਗੁੱਲੂ ਸ਼ਾਹ ਦੀ ਮੰਡੀ ਦੇ ਬਾਰੇ ਥੋੜਾ ਦੱਸੋ ਕਿ ਕੀ ਤੁਸੀਂ ਵੇਖਿਆ ਇਹਦਾ ਰੋਜ਼ ਆਪਣੇ ਦੌਰ 'ਚ? ਆਪਣਾ ਅਸਾਂ ਜਿਹੜਾ ਇਹਨਾਂ ਦਾ ਰੋਜ਼ ਆਪਣੇ ਵੇਖਿਆ ਨੇ ਉਹਦੀ ਮਿਸਾਲ ਹੀ ਨਹੀਂ ਜਾਂਦੀ। ਵਾਹ। ਅੱਛਾ ਬਾਜੀ, ਤੁਸੀਂ ਮੈਨੂੰ ਇਹ ਦੱਸ ਦਿਓ ਕਿ ਇਹ ਗਜਰੇ ਜਿਹੜੇ ਨੇ ਇਹ ਕਾਹਦੇ ਬਣੇ ਨੇ? ਇਹ ਮੈਟਲ ਦੇ ਨੇ। ਤੇ ਇਹ ਜਿਹੜੇ ਹੈਗੇ ਨੇ ਆਪਣਾ ਬੜੇ ਖੂਬਸੂਰਤ ਲੱਗਦੇ ਨੇ ਪਏ। ਤੇ ਇਹਦੀ ਫਰਕੋ ਫਰਕੀ ਕੀਮਤਾਂ ਜੇ? ਹਾਂਜੀ ਹਾਂਜੀ, ਫਰਕੋ ਫਰਕੀ। ਮਤਲਬ ਘੱਟ ਤੋਂ ਘੱਟ ਕਿੰਨੇ ਦੀ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਦੀ? 200 ਦੀ, 500 ਦੀ। ਅੱਛਾ ਠੀਕ ਹੈ। ਜੋੜੀ? ਜੀ ਜੀ। ਜੋੜੀ। ਤੇ ਇਹ ਜਿਹੜੇ ਨੇ ਆਪਣਾ ਇਹ ਸਾਡੇ ਪਾਕਿਸਤਾਨ ਦੇ ਹੀ ਨੇ? ਮਤਲਬ ਇੱਥੇ ਇੰਡੀਆ ਦੇ ਨਹੀਂ। ਹੈ? ਇੰਡੀਆ ਦੇ। ਲੋ ਜੀ, ਇਹ ਬਾਕੀ ਇੰਡੀਆ ਦੀ ਜਿਹੜੀ ਜੁਐਲਰੀ ਨਾ ਮਸ਼ਹੂਰ ਹੈ। ਸਹੀ ਗੱਲ ਮਾਂ ਜੀ ਕਹਿ ਰਹੇ ਨੇ, ਬਾਜੀ ਸਾਡੇ। ਲੇਕਿਨ ਇਹ ਵਾਕਈ ਜਿਹੜਾ ਨਾ ਇੰਡੀਆ ਦੀ ਜੁਐਲਰੀ ਹੈ, ਇੰਪੋਰਟ ਜੇ। ਜੀ ਆ। ਸਹੀ ਹੈ। ਤੇ ਖਵਾਤੀਨ ਪਸੰਦ ਕਰਦੀਆਂ ਨੇ? ਹਾਂਜੀ, ਬਹੁਤ ਪਸੰਦ ਕਰਦੇ ਆ। ਚਲੋ ਜੀ, ਆ ਜਿਹੜੀਆਂ ਖਵਾਤੀਨ ਵੇਖ ਰਹੀਆਂ ਨੇ ਆ ਸਾਡੀ ਵੀਡੀਓ, ਤੁਸੀਂ ਆਇਓ ਤੇ ਬਾਬਾ ਗੁੱਲੂ ਸ਼ਾਹ ਦਾ ਜਿਹੜਾ ਦਰਬਾਰ ਉਹਦੇ ਬਿਲਕੁਲ ਸਾਹਮਣੇ ਆ। ਦੇਖੋ ਨਾ, ਤੁਸੀਂ ਅਗਰ ਦੇਖੋਗੇ ਤੇ ਇਹ ਦਰਬਾਰ ਦੇ ਸਾਹਮਣੇ ਸਟਾਲ ਲੱਗਾ ਚੂੜੀਆਂ ਦਾ। ਇਹਨਾਂ ਕੋਲ ਚੂੜੀਆਂ ਵੀ ਨੇ ਔਰ ਬੱਚਿਆਂ ਦੀਆਂ ਵੀ ਹੈਗੀਆਂ ਨੇ। ਬੱਚਿਆਂ ਦੀ ਵੀ ਹੈਗੀਆਂ ਨੇ ਨਾ? ਬੱਚਿਆਂ ਵੀ ਆਉਂਦੇ ਨੇ। ਠੀਕ ਹੋ ਗਿਆ। ਕੜੇ ਵੀ ਨੇ, ਚੂੜੀਆਂ ਵੀ ਨੇ। ਅੱਛਾ ਚਲੋ ਜੀ, ਠੀਕ ਹੋ ਗਿਆ। ਓਕੇ। ਲਓ ਜੀ, ਅਸੀਂ ਆਏ ਹਾਂ ਇੱਕ ਹੋਰ ਇੱਥੇ ਮਠਾਈ ਦਾ ਸਟਾਲ ਹੈ। ਬਹੁਤ ਹੀ ਮਾਸ਼ਾਅੱਲਾ ਖੂਬਸੂਰਤ ਮਠਾਈ ਲੱਗਦੀ ਹੈ ਪਈ। ਤੇ ਅਸੀਂ ਪਹਿਲਾਂ ਇਹ ਖਾ ਕੇ ਵੇਖਾਂਗੇ ਤੇ ਫਿਰ ਇਹਨਾਂ ਨਾਲ ਗੱਲ ਕਰਾਂਗੇ, ਤਾਂ ਕਿ ਅਗਰ ਇਹਨਾਂ ਨੂੰ ਅਸੀਂ ਪੁੱਛਿਆ ਨਾ ਕਿ ਤੁਹਾਡੀ ਮਠਾਈ ਕੈਸੀ ਹੈ ਤੇ ਨਾ ਆਖਣਾ ਬੜੀ ਵਧੀਆ ਹੈ। ਤੇ ਜੇ ਨਾ ਵਧੀਆ ਕਿ ਅਸੀਂ ਕਹਾਂਗੇ ਤੇ ਸਹੀ ਨਾ ਕਿ ਭਾਈ ਮਿੱਠਾ ਘੱਟ ਸੀ। ਬਿਲਕੁਲ ਠੀਕ। ਹਾਂਜੀ ਭਾਈ, ਵਾਕਈ ਮਜ਼ੇਦਾਰ ਹੈ, ਮੂੰਹ ਦੀ ਗੱਲ ਨਹੀਂ ਹੈਗੀ। ਸਲਾਮ ਅਲੈਕਮ ਭਾਈ ਜਾਨ, ਅਸੀਂ ਅੱਜ ਮੇਲਾ ਸਪੈਸ਼ਲ ਕਵਰ ਕਰਨ ਆਏ ਹਾਂ ਜਿੱਥੇ ਬਜ਼ੁਰਗਾਂ ਦੀਆਂ ਯਾਦਾਂ ਨੇ। ਇਹ ਕੋਈ ਬਜ਼ੁਰਗ ਹਿੰਦੂ, ਸਿੱਖ, ਕ੍ਰਿਸਚਨ, ਮੁਸਲਮਾਨ, ਉਹ ਇਹ ਮੇਲੇ ਨੂੰ ਬੜਾ ਯਾਦ ਕਰਦਾ, ਲੇਕਿਨ ਉਹਨੂੰ ਬਜ਼ੁਰਗ ਇੱਥੇ ਆ ਨਹੀਂ ਸਕਦੇ, ਵਡੇਰੇ ਹੋ ਗਏ ਨੇ। ਸਾਡੀ ਕੋਸ਼ਿਸ਼ ਸੀ ਕਿ ਅਸੀਂ ਆਈਏ ਤੇ ਇਹ ਮੇਲਾ ਜਿਹੋ ਜਿਹਾ ਵੀ ਹੈਗਾ ਉਹਨਾਂ ਨੂੰ ਵਿਖਾ ਦਈਏ ਤੇ ਉਹਨਾਂ ਨੂੰ ਇੱਕ ਨਾ ਪੁਰਾਣਾ ਵਕਤ ਯਾਦ ਕਰਾ ਦਈਏ। ਤੁਸੀਂ ਸਿਰਫ ਸਾਨੂੰ ਇਹ ਦੱਸ ਦਿਓ ਕਿ ਤੁਹਾਡੇ ਕੋਲ ਮਠਾਈ ਕਿਹੜੀ ਕਿਹੜੀ, ਇਹਨਾਂ ਦਾ ਕੀ ਕੀ ਨਾਂ ਨੇ? ਅੱਜ ਤੋਂ ਸ਼ੁਰੂ ਹੋ ਜਾਓ। ਮਿਸੂ ਠੀਕ ਹੈ। ਜਲੇਬੀਆਂ ਜੀ, ਹਾਂਜੀ ਇਹ ਲੋਲੀ ਪਕੌੜੇ ਜੀ, ਠੀਕ ਹੈ। ਮਿੱਠੇ ਪਕੌੜੇ, ਠੀਕ ਹੈ। ਇਹ ਬਰਫੀ ਜੀ, ਠੀਕ ਹੈ। ਤੇ ਇਹ ਟਿੱਕੀ ਜੀ, ਫੁੱਲ ਟਿੱਕੀ। ਤੇ ਇਹ ਫੁੱਲ ਟਿੱਕੀ ਲੋਕੀ ਕਾਹਦੇ ਨਾਲ ਖਾਂਦੇ ਨੇ? ਇਹ ਨੂੰ ਚੀਨੀ ਲੱਗੀ ਹੈ, ਲੂਣੀ ਮਿੱਠੀ। ਅੱਛਾ, ਇਹ ਖਾ ਸਕਦੀ ਹੈ? ਹਾਂਜੀ ਹਾਂਜੀ, ਚੀਨੀ ਲਾਈ। ਚਲੋ ਜੀ, ਜਰਾ ਉਧਰ ਚਲੀਏ ਆਪਣਾ ਖਾਦਮ ਸਾਹਿਬ ਥੋੜਾ ਜਿਹਾ ਬੰਦਿਆਂ ਨਾ। ਤੇ ਇਹ ਮੈਂ ਤੁਹਾਨੂੰ ਇਹਦੇ ਪੈਸੇ ਦਾਂਗਾ। ਮਤਲਬ ਤੁਸੀਂ ਕਹ ਲਓ ਕਿ ਪਾਪੜ ਵਾਂਗ ਖਾ ਲਓ ਤੁਸੀਂ। ਪਾਪੜ ਵੰਗਰ? ਹਾਂ। ਅੱਛਾ ਭਾਜੀ, ਇਹ ਦੱਸੋ ਕਿ ਇਹ ਮਠਾਈਆਂ ਜਿਹੜੀਆਂ ਨੇ ਤੁਸੀਂ ਆਪ ਹੀ ਬਣਾਉਂਦੇ ਹੋ ਇੱਥੇ ਕਿ ਜਾਂ ਵੱਡੇ ਤੁਹਾਡੇ ਕੋਲ ਜਿਹੜੇ ਨੇ ਇਹ ਬੈਠੇ ਜੀ ਵੱਡੇ ਬਣਾਉਂਦੇ ਜੀ। ਅੱਛਾ। ਕੋਲ ਹੀ ਬਣਾਈ ਜੀ। ਹਲਵਾਈ ਤੁਹਾਡੇ ਕੋਲ ਮੇਨ ਸ਼ੈਫ ਜਿਹੜੇ ਨੇ? ਜੀ
ਵਾਹ ਜੀ ਆ ਜਾਓ ਹਾਂ ਚਾਚੇ ਦਾ ਪਤਾ ਕਰੀਏ ਮਾਸ਼ਾਅੱਲਾ ਅੱਲਾਹ ਤਾਲਾ ਚਾਚੇ ਦੀ ਜ਼ਿੰਦਗੀ ਕਰੇ ਆਮੀਨ ਆਮੀਨ। ਚਾਚਾ ਜੀ ਤੁਹਾਡੀ ਇਹ ਮਠਾਈ ਜਿਹੜੀ ਹੈ ਜਾਂ ਤੁਹਾਡੀ ਜਿਹੜੀ ਰੈਸਿਪੀ ਤੁਸੀਂ ਬਣਾਉਂਦੇ ਹੋ ਬੜੀ ਪਸੰਦ ਆਈ ਹੈ ਤੇ ਮੈਨੂੰ ਇਹ ਦੱਸੋ ਕਿ ਕਿੰਨਾ ਕੁ ਚਿਰ ਹੋ ਗਿਆ ਮਠਾਈਆਂ ਬਣਾਉਂਦੇ ਆ ਮੇਰਾ ਖਿਆਲ ਹੈ ਕੋਈ 25 ਸਾਲ ਅੱਛਾ ਇਹਨੂੰ ਵੱਧ ਨਹੀਂ ਤੇ ਉਂਝ ਇਹ ਕੰਮ ਤੇ ਮੁਸ਼ਕਲ ਹੀ ਹੈ ਅੱਗ ਅੱਗੇ ਰਹਿਣਾ ਬੜਾ ਔਖਾ ਕੰਮ ਔਖਾ ਕੰਮ ਹੈ ਨਾ ਆਹੋ ਵਾਸਤੇ ਸੌਖਾ ਨਹੀਂ ਨਹੀਂ ਤੁਹਾਡੇ ਵਾਸਤੇ ਸੌਖਾ ਹੈ ਮੈਂ ਕਹਿੰਦਾ ਉਂਝ ਮੁਸ਼ਕਲ ਕੰਮ ਹੈ ਨਾ ਬੜਾ ਮੁਸ਼ਕਲ ਅਸੀਂ ਕਰਨੇ ਸਾਡੇ ਵਾਸਤੇ ਸੌਖਾ ਸਾਡਾ ਹੋਰ ਕੰਮ ਜੇ ਕੋਈ ਨਾ ਹੋਵੇ ਅਸੀਂ ਦਿਹਾੜੀ ਨਹੀਂ ਕਰ ਸਕਦੇ ਕਿਸੇ ਕਾਰਖਾਨੇ 'ਚ ਅਸੀਂ ਨਹੀਂ ਕਰ ਸਕਦੇ ਆਹ ਹੀ ਕਰਨਾ ਭਾਵੇਂ ਇੱਥੇ ਕਰ ਦਈਏ ਭਾਵੇਂ ਉੱਥੇ ਕਰ ਦਈਏ ਭਾਵੇਂ ਉੱਥੇ ਕਰ ਦਈਏ ਮੇਦੇ ਨਹੀਂ ਕਰਨਾ ਮੰਡੀ ਬੜੀ ਲੱਗਦੀ ਹੁੰਦੀ ਸੀ ਹੈ ਬੱਲੇ ਬੱਲੇ ਤੇਰੇ ਜਦ ਜਵਾਨ ਬੱਚਾ ਲੱਭਦੇ ਹੀ ਨਹੀਂ ਹਾਏ 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 ਲੋਕਾਂ ਕੱਪੜਿਆਂ ਨੂੰ ਗੰਢਾਂ ਦਿੱਤੀਆਂ ਹੁੰਦੀਆਂ ਤਾਂ ਨਹੀਂ ਹਨ ਲੱਭਦੇ ਹਾਂਜੀ ਕੱਪੜਿਆਂ ਨੂੰ ਗੰਢਾਂ ਦਿੱਤੀਆਂ ਹੁੰਦੀਆਂ ਹਨ ਇਸ ਤਰ੍ਹਾਂ ਅੱਛਾ ਤਾਂ ਨਹੀਂ ਹਨ ਲੱਭਦੇ ਹੁੰਦੇ ਅਗਲੇ ਦਿਨ ਪਿੰਡ ਜਾ ਕੇ ਲੱਭਦੇ ਹੁੰਦੇ ਓਏ ਹੋਏ ਹੋਏ ਵਾਹ ਜੀ ਲਾਨ ਕਰਨੇ ਆ ਤੇ ਫਿਰ ਤੁਹਾਡੇ ਹਿਸਾਬ ਨਾਲ ਤਾਂ ਕੁਝ ਵੀ ਨਾ ਹੋਈ ਹੋਰ ਵੀ ਨਾ ਇੱਥੋਂ ਦੀ ਸਾਡੇ ਕੋਲ ਨਹੀਂ ਹੈ ਛੋਟੇ ਛੋਟੇ ਆ ਇੱਥੋਂ ਦੀ ਲੰਘਿਆ ਨਹੀਂ ਜਾਂਦਾ ਹੁੰਦਾ ਇੱਥੇ ਪੈਰ ਸਾਡੇ ਵਿੰਦੇ ਜਾਂਦੇ ਹੁੰਦੇ ਇਹ ਜਗ੍ਹਾ ਤੇ ਠੀਕ ਹੋ ਗਿਆ ਉਹ ਜਿਹੜਾ ਪੁਲ ਹੈ ਇੱਥੇ ਕਰਕੇ ਹੂੰ। ਉੱਥੋਂ ਦੀ ਬੜੀ ਜੁਰਤ ਵਾਲਾ ਬੰਦਾ ਲੰਘ ਸਕਦਾ ਸੀ ਹੋਰ ਮਾੜਾ ਬੰਦਾ ਨਹੀਂ ਲੰਘ ਸਕਦਾ ਤੇ ਡੰਗਰ ਹੀ ਡੰਗਰ ਹਰ ਪਾਸੇ ਬੰਦੇ ਤੇ ਡੰਗਰ ਇੱਥੋਂ ਦੀ ਡੰਗਰ ਲੰਘਦੇ ਹੁੰਦੇ ਹਨ ਤੋਬਾ ਤੋਬਾ ਹੋ ਜਾਂਦੀ ਹੁੰਦੀ ਆਹ ਰਕਬਾ 52 ਕਿੱਲੇ ਹਾਂਜੀ ਆ 52 ਕਿੱਲੇ ਪੈਲੀ ਅੱਛਾ ਜਿਹਦੇ ਚ ਮਾਲ ਬੱਜਾ ਹੁੰਦਾ ਡੰਗਰ ਛੋਟੇ ਘੋੜੇ ਝੱਗੇ ਇਹਨਾਂ 52 ਕਿੱਲੇ ਤੇ ਪੁਲਿਸ ਵੀ ਹੁੰਦੀ ਸੀ ਫਾਸਲੇ ਪੁਲਿਸ ਛੱਤੀਆਂ ਜ਼ਿਲ੍ਹਿਆਂ ਦੀ ਹੁੰਦੀ ਜ਼ਿਲ੍ਹਿਆਂ ਦੀ ਪੁਲਿਸ ਆਈ ਹੁੰਦੀ ਓਏ ਹੋਏ 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 4 ਵਜੇ ਤੋਂ ਬਾਅਦ ਪੁਲਿਸ ਦੀ ਡਿਊਟੀ ਲੱਗ ਜਾਂਦੀ ਸੀ ਹੂੰ ਮੰਡੀ ਦੇ ਲਾਗੇ ਤੇ ਸਾਰੀ ਰਾਤ ਡਿਊਟੀ ਦਿੰਦੇ ਠੀਕ ਹੋ ਗਿਆ ਆਹ ਚੌਂਕੀਆਂ ਸੀਟੀ ਮਾਰਨੀ ਅਗਲੀ ਚੌਂਕੀਆਂ ਨੇ ਸੁਣ ਕੇ ਉਹਨਾਂ ਵੀ ਸੀਟੀ ਮਾਰਨੀ ਅਗਲੀ ਚੌਂਕੀਆਂ ਦੀ ਸੀਟੀ ਮਾਰਨੀ 7 ਚੌਂਕੀਆਂ ਅਸੀਂ ਹੁੰਦੀਆਂ ਜਾਗ ਰਹੇ ਅੱਛਾ ਹੁਣ ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਮਠਿਆਈਆਂ ਬਣਾਈਆਂ ਨੇ 4-5 ਕਿਸਮ ਦੀਆਂ ਨੇ ਸਭ ਤੋਂ ਜ਼ਿਆਦਾ ਕਿਹੜੀ ਵਿਕਦੀਆਂ ਨੇ ਕਿਹੜੀ ਲੋਕ ਖਾਂਦੇ ਨੇ ਸਭ ਇਹ ਖਾਂਦੇ ਨੇ ਮੇਸੂ ਖਾਂਦੇ ਨੇ ਜਾਂ ਉਹ ਫੁੱਲ ਜਿਹੜੀ ਖਾਂਦੇ ਕੀ ਜ਼ਿਆਦਾ ਇੱਥੇ ਦੋਵੇਂ ਚੀਜ਼ਾਂ ਖਾਂਦੇ ਨੇ ਖਾ ਲੈਂਦੇ ਨੇ ਦੋ ਇੰਚ ਦੇ ਪਾਪੜ ਵੀ ਖਾਂਦੇ ਨੇ ਮੇਸੀ ਵੀ ਖਾ ਲੈਂਦੇ ਨੇ ਠੀਕ ਹੋ ਗਿਆ ਚਲੋ ਜੀ ਬੜੀ ਮਿਹਰਬਾਨੀ ਅੱਲਾਹ ਤਾਲਾ ਤੁਹਾਡੇ ਕਾਰੋਬਾਰ 'ਚ ਬਰਕਤ ਪਾਏ ਅਸੀਂ ਹੋਰ ਵੀ ਦੋਸਤੋ ਤੁਹਾਨੂੰ ਹੋਰ ਵੀ ਮੇਲਾ ਵਿਖਾਲਨੇ ਆ ਜਿਹੜੇ ਜੋ ਕੁਝ ਅਸੀਂ ਕਰ ਸਕਦੇ ਅਸੀਂ ਕੈਮਰੇ 'ਚ ਤੁਹਾਨੂੰ ਵਿਖਾ ਸਕਦੇ ਜੇ ਤਾਂ ਕਿ ਜਿਹੜਾ ਨਾ ਜਿਹੜੇ ਬਾਬੇ ਨਹੀਂ ਆ ਸਕਦੇ ਮੰਡੀ ਹੁਣ ਵਡੇਰੇ ਹੋ ਗਏ ਨੇ ਜਾਂ ਪਾਕਿਸਤਾਨ ਛੱਡ ਕੇ ਇੰਡੀਆ ਟੁਰ ਗਏ ਨੇ ਜਾਂ ਉਹਨਾਂ ਇੰਡੀਆ 'ਚ ਜਾ ਕੇ ਆਪਣੇ ਪੋਤਰਿਆਂ ਨੂੰ ਤੇ ਮੁੰਡਿਆਂ ਨੂੰ ਦੱਸਿਆ ਕਿ ਜੀ ਬਾਬਾ ਗੁੱਲੂ ਸ਼ਾਹ ਦੀ ਮੰਡੀ ਜਾਂਦੇ ਹੁੰਦੇ ਸਾ ਅੱਜ ਤੁਹਾਨੂੰ ਉਹ ਮੰਡੀ ਵਿਖਾਲ ਦੇ ਜੀ ਅੱਛਾ ਲਓ ਜੀ ਇਹ ਜਿਹੜਾ ਨਾ ਲੰਗਰਖਾਨੇ ਦਾ ਤੁਹਾਨੂੰ ਅੰਦਰੋਂ ਹੀ ਵਿਊ ਵਿਖਾਲਨੇ ਆ ਮਾਸ਼ਾਅੱਲਾ ਤਾਂ ਕਿ ਪਤਾ ਲੱਗੇ ਕਿ ਹਰ ਚੀਜ਼ ਤਾਜ਼ੀ ਪੱਕਦੀ ਕਿਉਂ ਚਾਚਾ ਜੀ ਇੰਜੀ ਗੱਲ ਹੈ ਇਹ ਦੇਖੋ ਜੀ ਇਹ ਮੂੰਹ ਤੱਕ ਭਰੀ ਹੈ ਦਾਲ ਦੀ ਜਿਹੜੀ ਨਾ ਇਹ ਦੇਖੋ ਇਹਨੂੰ ਉਹਨਾਂ ਨੇ ਲਾਇਆ ਹਲੇ ਇਹ ਵੇਖੋ ਜ਼ਿਆਦਾ ਇਹ ਦੇਖੋ ਜਨਾਬ ਇਹ ਜਨਾਬ ਤੁਹਾਨੂੰ ਅਸੀਂ ਜ਼ੂਮ ਕਰਕੇ ਵਿਖਾ ਰਹੇ ਹਾਂ ਕਿ ਚਲੋ ਤੁਸੀਂ ਤੁਹਾਨੂੰ ਤਸਵੀਰ ਵੇਖ ਸਕਦੇ ਹੋ ਨਾ ਇਮਾਨੀ ਗਰਾਨੀ ਗੱਲ ਹੈ ਅਸੀਂ ਜ਼ਬਰਦਸਤ ਖੁਸ਼ਬੂ ਆ ਰਹੀ ਜੇ ਦੋਸਤੋ ਸਾਨੂੰ ਅਸੀਂ ਕੋਲ ਖਲੋਤੇ ਆ ਨਾ ਤੁਸੀਂ ਤੇ ਵੀਡੀਓ ਵੇਖਦੇ ਨਾ ਪਏ ਇਹ ਦੇਖੋ ਇਹ ਦੋਸਤ ਜਿਹੜੇ ਭਰਾ ਨੇ ਤਾਜ਼ੇ ਪੇੜੇ ਤੇ ਤਾਜ਼ੇ ਤੰਦੂਰ ਦੀਆਂ ਰੋਟੀਆਂ ਯਾਨੀ ਇਹ ਨਹੀਂ ਕਿ ਰੋਟੀਆਂ ਲਾ ਛੜੀਆਂ ਨੇ ਸਵੇਰ ਦੀਆਂ ਤੇ ਸਾਰਾ ਦਿਨ ਬਈਆਂ ਵਿੱਚ ਜਿਹੜੀਆਂ ਨੇ ਉਹ ਲੰਗਰ 'ਚ ਦੇਣੀਆਂ ਨੇ ਕਿਉਂ ਜੀ ਇਸ ਤਰ੍ਹਾਂ ਗੱਲ ਹੈ ਨਾ ਜੀ ਇਹ ਦੇਖੋ ਜਨਾਬ ਇਹ ਦੇਖੋ ਇਹ ਦੋ ਵੱਡੇ ਤੰਦੂਰ ਲੱਗੇ ਜੇ ਤੇ ਇਹ ਜਨਾਬ ਪੇੜੇ ਹੋਣ ਦੇ ਜੇ ਤਾਜ਼ੇ ਆਟੇ ਦੇ ਦੇਸੀ ਆਟਾ ਇਹ ਦੇਖੋ ਠੀਕ ਹੈ ਜੀ ਤੇ ਇਹ ਜਨਾਬ ਤੰਦੂਰ ਤਪੇ ਨੇ ਸੇਕ ਸਾਨੂੰ ਆ ਰਿਹਾ ਕਿਆ ਬਾਤ ਹੈ ਉਹ ਉੱਤੇ ਐਗਜ਼ਾਸਟ ਫੈਨ ਵੀ ਲੱਗਾ ਜੇ ਵੇਖੋ ਜੀ ਜਿੰਨੇ ਜੋ ਕਹਿ ਰਹੇ ਨਾ ਪੂਰੇ ਆਪਣਾ ਲਵਾਜ਼ਮਾਤ ਪੂਰੇ ਕੀਤੇ ਨੇ ਸਾਡੇ ਭਰਾਵਾਂ ਨੇ ਠੀਕ ਹੈ ਨਾ ਜੀ ਸੇਕ ਸੂਕ ਨਿਕਲਦਾ ਰਹੇ ਤੇ ਇਹ ਜਨਾਬ ਤੁਹਾਨੂੰ ਫਿਰ ਇਹ ਜਨਾਬ ਤੁਹਾਨੂੰ ਬਹਾਲਨੇ ਆ ਵਾਹ ਜੀ ਵਾਹ ਅੱਛਾ ਦੋਸਤੋ ਇਹ ਕਮਰਾ ਹੈ ਜਿਹੜਾ ਇਹਨਾਂ ਦਾ ਆਪਣਾ ਖਾਸ ਹੈ ਜਿਹਦੇ ਵਿੱਚ ਲੰਗਰ ਪਕਾ ਕੇ ਤੇ ਇਹਨੂੰ ਬੜੇ ਹਿਫਾਜ਼ਤ ਨਾਲ ਸਾਫ਼ ਸੁਥਰਾ ਰੱਖਿਆ ਤੇ ਇਹ ਕੋਲ ਹੈ ਬਾਲਣ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਜਿਹੜਾ ਇਹ ਭੰਡਾਰੇ ਦੇ ਵਿੱਚ ਇਸਤੇਮਾਲ ਹੋਣਾ ਹੈ ਪੱਕਣ ਦੇ ਵਿੱਚ ਕਿੰਨੇ ਦਿਨ ਚਾਚਾ ਜੀ ਲੰਗਰ ਚੱਲਣਾ ਹੈ 10 ਤਰੀਕ ਤੱਕ 10 ਤਰੀਕ ਤੱਕ ਅੱਛਾ ਜਿੰਨੇ ਦਿਨ ਬਾਬਾ ਜੀ ਦਾ ਮੇਲਾ ਰਹਿਣਾ ਉਹਨੇ ਦਿਨ ਲੰਗਰ ਦੀ ਕੋਈ ਕੀ ਹਾਲ ਹੈ ਠੀਕ ਹੋ ਅੱਛਾ ਦੋਸਤੋ ਇਸ ਵੇਲੇ ਅਸੀਂ ਖੜੇ ਆ ਬਾਬਾ ਗੁੱਲੂ ਸ਼ਾਹ ਸਰਕਾਰ ਦਰਬਾਰ ਦੇ ਲੰਗਰਖਾਨੇ ਦੇ ਵਿੱਚ
ਔਰ ਇਹ ਸਾਡੇ ਨਾਲ ਇੱਥੋਂ ਸਾਡੇ ਕੁਝ ਦੋਸਤ ਭਰਾ ਨੇ ਤੇ ਰਾਣਾਜ਼ਾਦ ਸਾਹਿਬ ਨੇ, ਦੂਸਰੇ ਬਜ਼ੁਰਗ ਨੇ, ਸਾਰਿਆਂ ਨੂੰ ਪੁੱਛ ਲੈਣਾ ਇਹਨਾਂ ਦਾ ਪੁੱਛਨੇ ਆ ਨਾ, ਤੇ ਨਾਲ ਇਹਨਾਂ ਨੂੰ ਜਿਹੜਾ ਨਾ ਮੈਂ ਤੁਹਾਨੂੰ ਸਿਰਫ ਇਹਨਾਂ ਦਾ ਦੱਸ ਦਿਆਂ ਕਿ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਬਿਠਾ ਕੇ ਪਲੇਟਾਂ 'ਚ ਪਾ ਕੇ ਲੰਗਰ ਦਿੱਤਾ ਜਾ ਰਿਹਾ। ਅਸੀਂ ਆਏ ਆ, ਅਸੀਂ ਵੇਖ ਕੇ ਖੁਸ਼ ਹੋਏ ਤੇ ਆ ਕੇ ਯਾਰ ਵੀਡੀਓ ਵੀ ਬਣਾਈਏ ਤਾਂ ਕਿ ਪਤਾ ਲੱਗੇ ਕਿ ਜਿਹੜਾ ਇੱਥੇ ਲੰਗਰ ਪੱਕਦਾ ਪਿਆ ਉਹ ਨਾ ਦੇ ਢਿੱਡਾਂ 'ਚ ਜਾ ਰਿਹਾ ਲੋਕਾਂ ਦੇ, ਮਤਲਬ ਜਿਹੜੇ ਲੋਕੀ ਹੈ ਨੇ ਹੱਕਦਾਰ ਉਹਨਾਂ ਦੇ ਢਿੱਡਾਂ 'ਚ ਜਾ ਰਿਹਾ, ਅੰਦਰ ਖਾਦੇ ਢਿੱਡਾਂ 'ਚ ਨਹੀਂ ਜਾ ਰਿਹਾ, ਜਿਸ ਤਰ੍ਹਾਂ ਕਿ ਲੋਕਾਂ ਨੂੰ 100 ਲੋਕਾਂ ਨੂੰ ਹੁੰਦੇ ਨੇ। ਚਾਚਾ ਜੀ ਤੁਹਾਡਾ ਨਾਂ ਕੀ ਹੈ? ਮੁਹੰਮਦ ਅਨਵਰ ਸਾਹਿਬ। ਤੁਹਾਡਾ ਕੀ ਨਾਂ ਹੈ? ਰਾਣਾ ਸਾਹਿਬ। ਤੁਹਾਡਾ ਕੀ ਨਾਂ ਹੈ? ਕਦੀਰ ਸਾਹਿਬ। ਇਹ ਤੇ ਜਨਾਬ ਹੋ ਗਏ ਸਾਡੇ ਭਰਾਵਾਂ ਦੇ ਮੁਕਤਸਰ। ਤੁਹਾਡਾ ਕੀ ਨਾਂ ਹੈ ਜੀ? ਨਾਂ ਦਾ ਚਲੋ ਕੋਈ ਗੱਲ ਨਹੀਂ। ਲੰਘ ਰਹੀ ਹੈ, ਚਲੋ ਅੱਲਾਹ ਤਾਲਾ ਤੁਹਾਡੀ ਵੀ ਕਬੂਲ ਕਰੇ। ਅੱਛਾ ਹੁਣ ਮੈਨੂੰ ਥੋੜਾ ਜਿਹਾ ਤੁਸੀਂ ਇਹ ਦੱਸ ਦਿਓ ਕਿ ਲੰਗਰ ਕਿੱਦਣ ਸਟਾਰਟ ਹੁੰਦਾ ਤੇ ਕਿੱਦਣ ਤੱਕ ਜਾਰੀ ਰਹਿੰਦਾ ਮੇਲੇ ਦੇ ਦੌਰਾਨ? ਲੰਗਰ ਕੱਲ ਪਹਿਲੀ ਤਰੀਕ ਸੀ, ਰਾਤੀ ਗੁਸਲ ਸੀ, ਉਹਦੇ ਤਾਂ ਸਟਾਰਟ ਕੀਤਾ। ਰਾਤੀ ਗੁਸਲ ਹੋ ਗਿਆ, ਅੱਜ 2 ਤਰੀਕ ਤੋਂ ਸ਼ੁਰੂ ਹੋ ਗਿਆ ਤੇ ਅੱਲਾ ਦੇ ਹੁਕਮ ਨਾਲ 10 ਤਰੀਕ ਤੱਕ ਚੱਲਣਾ ਹੈ। ਸਾਰੇ ਦੋਸਤਾਂ ਨੂੰ ਜਿਹੜਾ ਮਰਜ਼ੀ ਖਾਏ, ਜਿਹੜਾ ਦਿਲ ਕਰਦਾ ਦੁਕਾਨਾਂ ਵਾਲਿਆਂ ਜਮੀਰ ਗਰੀਬ ਕੋਈ ਤਮੀਜ਼ ਨਹੀਂ। 8 ਦਿਨ। 8 ਵਾਹ ਜੀ ਵਾਹ। ਜਿੰਨੀਆਂ ਟੋਟਲ ਦੁਕਾਨਾਂ ਆਈਆਂ ਉਹਨਾਂ ਸਾਰਿਆਂ ਨੂੰ ਲੰਗਰ ਦੇਣਾ। ਤੇ ਕੀ ਪਕਾਉਂਦੇ ਹੋ? ਅਸੀਂ ਇਹ ਭਲੀਮ ਪਕਾਉਂਦੇ ਜੇ, ਕਦੇ ਉਹਦੇ ਕੱਦੂ ਸ਼ੀ ਪਾਉਂਦੇ ਆ, ਕਦੇ ਮੁਰਗੀ ਪਾ ਲਈਦੀ ਹੈ। ਸਹੀ। ਰਹਿਣਾ ਇਹਨੇ ਦਾਲ ਚ ਸ਼ਕਲ ਚ ਤੇ ਨਾ ਰੋਟੀ? ਨਾ ਰੋਟੀ। ਤੇ ਆਟਾ ਆਪੀ ਪਿਆ ਕੇ ਤਾਜ਼ਾ ਸਾਰ ਚੀਜ਼? ਹਾਂਜੀ ਆ ਹਰ ਚੀਜ਼ ਵੇਖੋ ਗਰਮ ਪਿਆ। ਤੇ ਬਾਲਣ? ਬਾਲਣ ਵੀ ਬਸ ਐਸਾ ਦੋ ਸੁੱਕਾ ਬਾਲਣ। ਸੁੱਕਾ ਬਾਲਣ ਸਮਝ। ਤੇ ਚਾਚਾ ਜੀ ਤੁਸੀਂ ਖਿਦਮਤ ਕਰਦੇ ਹੋ ਜੀ ਇੱਥੇ, ਤੇ ਕਿਸ ਤਰ੍ਹਾਂ ਖੁਸ਼ੀ ਮਹਿਸੂਸ ਹੁੰਦੀ ਹੈ? ਖੁਸ਼ੀ ਹਾਂਜੀ ਬਿਲਕੁਲ ਕਿਉਂਕਿ ਇਹ ਕੋਈ ਕਾਰੋਬਾਰ ਤੇ ਨਾ ਹੈਗਾ, ਇਹ ਤੇ ਅੱਲਾ ਦੀ ਰਜ਼ਾ ਹੈ ਨਾ। ਹਾਂਜੀ ਖੁਸ਼ੀ। ਅੱਜ ਕੱਲ ਤੇ ਹਰ ਬੰਦਾ ਜਨਾਬ ਕੋਈ ਕਿਸੇ ਕੋ ਹੱਥ ਵੀ ਮਿਲਾਉਂਦਾ ਤੇ ਪੈਸੇ ਦਾ ਹੁੰਦਾ ਕਿ ਮੇਰਾ ਕੰਮ ਚੱਲੇ ਜਾਂ ਮੈਨੂੰ ਕਿਤੇ ਲੱਭਣਾ ਕੀ ਅੱਲਾਹ ਤੇ ਅੱਲਾਹ ਦੇ ਰਸੂਲ ਨੂੰ ਖਾਣਾ ਖਵਾਉਣਾ ਹਾਂ ਉਹੀ। ਸਭ ਤੋਂ ਅਫਜ਼ਲ ਤਰੀਨ ਅਮਲ ਹੈ। ਤੇ ਇਹ ਤੁਸੀਂ ਕੀ ਚੱਲਦਾ ਰਹੇਗਾ ਜ਼ਿੰਦਗੀ ਤੱਕ? ਇਨਸ਼ਾਅੱਲਾ ਜ਼ਿੰਦਗੀ ਚੱਲਦੀ ਇਨਸ਼ਾਅੱਲਾ ਅੱਲਾਹ ਦੇ ਨਾਲ। ਵਾਹ ਜੀ। ਨੀਅਤ ਇਹ ਹੀ ਅੱਗੋਂ ਜੋ ਅੱਲਾਹ ਨੇ ਹਾਂਜੀ ਬਿਲਕੁਲ, ਉਹ ਤੇ ਵੇਖੋ ਅੱਲਾ ਦੀ ਰਜ਼ਾ, ਕੱਲ ਅੱਲਾ ਨੇ ਵੇਖਿਆ। ਕੱਲ ਵੇਖ ਲਓ ਜੀ ਦੋਸਤੋ, ਇਹ ਸਾਡੇ ਭਾਈ ਨੇ ਇੱਥੇ ਤੇ ਆਪਣਾ ਇਹ ਲੰਗਰ ਦਾ ਇੰਤਜ਼ਾਮ ਕਰਦੇ, ਲੰਗਰ ਖਾਨੇ 'ਚ ਮੌਜੂਦ ਹੈਗੇ ਆ। 5 ਤਰੀਕ ਨੂੰ ਮਹਿਫਲ ਹੈ ਸਾਡੀ, ਉਹਦੀ ਕਰ ਛੱਡੋ। ਦੱਸ ਦਿਓ 5 ਤਰੀਕ ਨੂੰ ਨਾ ਰਾਤ ਨੂੰ ਇਸ਼ਾ ਤੋਂ ਬਾਅਦ ਮਹਿਫਲ ਹੈ ਇੱਥੇ ਦਰਬਾਰ ਤੇ। ਦਰਬਾਰ ਸ਼ਰੀਫ। ਠੀਕ ਹੈ। ਇਹ ਚ ਜਮਾਲਉদ্দিন ਬਗਦਾਦੀ ਸਾਹਿਬ ਆ ਰਹੇ ਨੇ, ਉਹ ਆਪਣਾ ਖਿਤਾਬ ਕਰਨ ਖਿਤਾਬ ਮੁਕਰਰ ਨੇ। ਲਓ ਜੀ ਦੋਸਤੋ, ਇਹ ਤੁਸੀਂ 5 ਤਰੀਕ ਨੂੰ 5 ਤਰੀਕ ਨੋਟ ਕਰ ਲਓ, ਤੁਹਾਨੂੰ ਰਾਣਾ ਸਾਹਿਬ ਦੱਸ ਰਹੇ ਨੇ। ਹਾਂਜੀ ਦੂਜੇ ਵੀ ਨਾਜ਼ ਖਾਨ, 5 ਨਾਜ਼ ਖਾਨ ਨੇ ਤੇ ਖਸੂਸੀ ਖਿਤਾਬ ਜਿਹੜਾ ਜਮਾਲਉদ্দিন ਬਗਦਾਦੀ ਸਾਹਿਬ। ਤੇ ਜਨਾਬ ਸਾਰੇ ਦਾਵਤ ਤੇ ਤਸ਼ਰੀਫ ਲਿਆਓ ਤੇ ਉਹਨਾਂ ਦਾ ਅਫਤਾਰ ਸੁਣੋ ਤੇ ਕੋਈ ਲੰਗਰ ਵੀ ਹੋਏਗਾ? ਹਰ ਚੀਜ਼ ਹੋ ਜਾਂਦੀ ਵਾਹ ਜੀ ਵਾਹ। ਮੇਰਾ ਖਿਆਲ ਹੈ ਕਿ ਫਿਰ ਉਹ ਲੰਗਰ ਇਸ ਲਈ ਪੁੱਛੀਦਾ ਕਿ ਜੇ ਕੋਈ ਭੁੱਖਾ ਵੀ ਵਿਚਾਰਾ ਆ ਜਾਏਗਾ ਨਾ, ਮਤਲਬ ਕਿ ਬਾਹਰੋਂ ਬਾਹਰ, ਤੇ ਇਹ ਤਾਂ ਉਹਨਾਂ ਨੂੰ ਰੋਟੀ ਟੁਕਰ ਮਿਲੇਗਾ, ਇਹਨਾਂ ਦੇ ਬੰਦੇ ਆਪਣੇ ਨੇ। ਉਸ ਦਿਨ ਰਾਤ ਦੇ 10 ਵਜੇ ਤੱਕ ਲੱਗਣਾ। ਹਾਂ ਯਾਨੀ ਕਿ ਜਿਹੜਾ ਰੋਟੀ ਜਿਹੜੀ ਮੁਕੱਦਰਾਂ 'ਚ ਹੈਗੀ ਹੈ ਇੱਥੋਂ, ਉਹ ਤੁਹਾਨੂੰ ਤਾਜ਼ੀ ਪਾਕੀ ਤੰਦੂਰਾਂ ਦੀ ਲੱਭੇਗੀ। ਜੀ 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 ਬਿਲਕੁਲ। ਚਲੋ ਜੀ ਅੱਲਾਹ ਤਾਲਾ ਤੁਹਾਡਾ ਕਬੂਲ ਕਰੇ ਦੋਸਤੋ। ਇਹ ਤੁਹਾਨੂੰ ਥੋੜਾ ਜਿਹਾ ਲੰਗਰ ਦੇ ਮਾਹੌਲ ਵਾਲੇ ਨੇ, ਲੰਗਰ ਖਾਣੇ ਦੇ ਹਰ ਚੀਜ਼ ਇੱਥੇ ਵੇਖ ਸਕਦੇ, ਮਸਾਲੇ, ਦਾਲਾਂ, ਚੌਲ, ਹਰ ਚੀਜ਼ ਇੱਥੇ ਜੋ ਇਹਨਾਂ ਰੱਖੀ ਹੈ, ਤੇ ਸਟਾਫ ਵੀ ਇਹਨਾਂ ਕੋਲ ਮੌਜੂਦ ਹੈ ਜਿਹੜਾ ਜਨਾਬ ਬਿਹਤਰੀਨ ਕਰਕੇ ਰੋਟੀਆਂ ਛੰਡ ਕੇ ਬਣਾ ਰਿਹਾ। ਸ਼ੈਫ ਹੈ ਜੀ, ਸ਼ੈਫ ਸਾਹਿਬ। ਤੁਸੀਂ ਤੁਸੀਂ ਬਣਾਈ ਦਾਲ ਜੀ? ਹਾਂਜੀ ਅਸੀਂ ਬਣਾਈ। ਤੇ ਕਿਦੋਂ ਕਦੇ ਤੁਸੀਂ ਹਾਂਡੀਆਂ ਬਣਾ ਰਹੇ ਹੋ? ਇਹਨੂੰ ਤਕਰੀਬਨ ਜਦੋਂ ਦਾ ਲੰਗਰ ਸ਼ੁਰੂ ਕੀਤਾ ਨਾ ਦਰਬਾਰ ਉਦੋਂ ਤੋਂ ਲੈ ਕੇ ਅੱਜ ਤੱਕ ਤੇ ਕਦੀ ਹਾਂਡੀ ਖਰਾਬ ਤੇ ਨਹੀਂ ਹੋਈ ਤੁਹਾਡੇ ਕੋਲ? ਇਨਸ਼ਾਅੱਲਾ ਅੱਲਾਹ ਦਾ ਨਾਮ ਲੈ ਕੇ ਤੇ ਸਦਕੇ ਉਹਨਾਂ ਦੇ ਖਰਾਬ ਤਾਂ ਨਹੀਂ ਹੋਣੇ। ਮੈਂ ਇਸ ਲਈ ਪੁੱਛਣਾ ਕਿ ਮਤਲਬ ਇਹ ਤਜਰਬਾ ਇੰਨਾ ਹੋ ਗਿਆ ਨਾ ਬਾਜ਼ਾਰ। ਅੱਛਾ ਸਹੀ ਹੈ। ਤੇ ਆਪਣਾ ਮਜ਼ਾ ਆਉਂਦਾ ਲੰਗਰ ਬਣਾ ਕੇ ਜਦੋਂ ਲੋਕੀ ਖਾਂਦੇ ਪੀਂਦੇ ਹੋ? ਹਾਂਜੀ ਅੱਗੇ ਖਾ ਰਹੀ ਹੁੰਦੀ ਦੁਨੀਆ, ਖੁਸ਼ ਹੁੰਦੀ ਹੈ। ਡਿਊਟੀ ਕਰ ਰਹੇ ਨੇ ਜੀ ਬਾਬਾ ਜੀ ਦੀ ਇੱਕ। ਕੀ ਬਾਤ ਹੈ, ਕੀ ਬਾਤ ਹੈ। ਲੋ ਦੋਸਤੋ, ਇਹ ਲੰਗਰ ਖਾਣੇ ਦੇ ਤੁਹਾਨੂੰ ਥੋੜਾ ਜਿਹਾ ਮਾਹੌਲ ਵਹਾਇਆ, ਦੋਸਤਾਂ ਨਾਲ ਗੱਲਾਂ ਵੀ ਕੀਤੀਆਂ ਨੇ, ਬੜੀ ਅੱਛੀ ਲੱਗੀ ਹੈ ਕਿ ਉਹਨਾਂ ਦੀ ਸੋਚ ਅੱਛੀ ਹੈ ਕਿ ਵਾਕਈ ਆਂਦੇ ਨੇ ਕਿ ਜੇਕਰ ਸਾਡਾ ਇਸਲਾਮ ਹੀ ਕਹਿੰਦਾ ਕਿ ਇੱਕ ਕਿਸੇ ਭੁੱਖੇ ਨੂੰ ਖਾਣਾ ਖਿਲਾਣਾ, ਇਹਦੇ ਨਾਲ ਦਾ ਅਜਰ ਕੋਈ ਨਹੀਂ। ਤੇ ਇੱਥੇ ਤੇ ਕਈ ਭੁੱਖੇ ਵਿਚਾਰੇ ਖਾਂਦੇ ਨੇ। ਅਸੀਂ ਕਾਰੋਬਾਰ ਵਾਲੇ ਜਿਨ੍ਹਾਂ ਦੇ ਅਗਰ 3 ਟਾਈਮ ਰੋਟੀ ਹੈ, ਜਿਨ੍ਹਾਂ ਦੇ ਬਾਹਰ ਲਾਈਆਂ ਨੇ ਰੇਹੜੀਆਂ, ਉਹ ਤਾਂ ਫਿਰ ਜਿੰਨਾ ਕਮਾਣਗੇ ਰੋਟੀ ਖਾ ਜਾਣਗੇ। ਠੀਕ ਆ, ਉਹਨਾਂ ਸਾਰਿਆਂ ਨੂੰ ਲੈ ਕੇ ਨੇ ਲੰਗਰ ਮੈਂ ਵੀ ਕਿਹਾ ਨਾ। ਅੱਛਾ ਕੋਈ ਪਾਬੰਦੀ ਨਹੀਂ ਕਿ ਲੈ ਜਾਓ? ਕੋਈ ਪਾਬੰਦੀ ਨਹੀਂ, ਉਹ ਆਪਣੇ ਸਾਰੇ ਦੋਸਤਾਂ ਨੂੰ ਦੇ ਬਰਤਨ ਲੈ ਕੇ ਆਓ, ਜਿੰਨੀ ਦਾਲ ਚਾਹੀਦੀ ਲੈ ਜਾਓ, ਨਾਲ ਦਾਲ ਰੋਟੀ ਜਿੰਨੀ ਚਾਹੀਦੀ। ਚਾਹੀਦੀ ਸਭ ਦੁਕਾਨਾਂ ਕੀ ਬਾਤ। ਬੜਾ ਜ਼ਬਰਦਸਤ ਆਈਡੀਆ ਮੁੰਡਿਆਂ ਦਾ, ਘਰ ਦੀ ਛੱਲੀ ਹੈ। ਵਾਹ ਜੀ ਵਾਹ, ਕੀ ਬਾਤ ਹੈ। ਲਓ ਜੀ, ਇਹ ਛੱਲੀ ਜਿਹੜੀ ਹੈ ਨਾ, ਇਹ ਭੁੰਨੀ ਜਾ ਰਹੀ ਹੈ ਆਪਣੇ ਖੇਤਾਂ ਦੀ, ਮੰਡੀ ਦੀ ਛੱਲੀ ਨਹੀਂ, ਆਪਣੇ ਪਿੰਡ ਦੀ। ਤੇ ਕਿੰਨੇ ਦੀ ਛੱਲੀ ਇੱਕ? 50 ਦੀ। ਤੇ ਯਾਰ ਵੇਲੀ ਆ ਜਾਂਦੀ ਹੈ। ਨਹੀਂ 50 ਰੁਪਏ ਕੋਈ ਚੀਜ਼ ਨਹੀਂ ਹੈਗੀ ਜਨਾਬ, ਸਸਤੀ ਛੱਲੀ ਹੈ। ਹਾਂ ਕੀ ਬਾਤ ਹੈ। ਅੱਛਾ ਇਹ ਹੈਗਾ ਜੀ ਸਟਾਲ ਖਿਲੌਣਿਆਂ ਵਾਲਾ। ਇੱਥੇ ਹਰ ਕਿਸਮ ਦੇ ਖਿਲੌਣੇ ਮਿਲਣਗੇ। ਇਹ ਦੇਖੋ ਨਾ ਤੁਸੀਂ, ਬੱਚਿਆਂ ਵਾਸਤੇ ਮੋਬਾਈਲ, ਗੱਡੀਆਂ, ਪਿਸਤੌਲਾਂ, ਹਰ ਚੀਜ਼ ਜਿਹੜਾ ਨਾ
ਇਹ ਤੁਹਾਨੂੰ ਇੱਥੇ ਮਿਲੇਗਾ। ਇਹ ਦੇਖੋ ਤੁਸੀਂ ਹਰ ਕਿਸਮ ਦਾ ਖਿਡੌਣਾ ਤੁਹਾਨੂੰ ਇੱਥੇ ਮਿਲੇਗਾ। ਅੱਛਾ ਲਓ ਜੀ, ਇਹ ਚੂੜੀਆਂ ਦਾ ਇੱਕ ਸਟਾਲ ਲੱਗਿਆ ਤਾਂ ਬਹੁਤ ਹੀ ਜ਼ਬਰਦਸਤ ਔਰ ਬਹੁਤ ਜ਼ਿਆਦਾ ਵੈਰਾਈਟੀ ਇਹਨਾਂ ਕੋਲ। ਹੁਣ ਸਾਨੂੰ ਪਤਾ ਤੇ ਨਹੀਂ ਹੈਗਾ, ਲੇਕਿਨ ਇਹ ਭਾਈ ਸਾਹਿਬ ਮੌਜੂਦ ਇਹਨਾਂ ਪੁੱਛਣਾ। ਭਾਈ ਜਾਨ ਥੋੜਾ ਜਿਹਾ ਦੱਸੋ ਕਿ ਇੱਕ ਤਾਂ ਤੁਸੀਂ ਕਿੱਥੋਂ ਆਏ ਹੋ ਇਸ ਮੇਲੇ ਤੇ, ਔਰ ਦੂਸਰਾ ਤੁਹਾਡੇ ਕੋਲ ਕਿਹੜੀ ਕਿਹੜੀ ਕਿਸਮ ਦੀ ਚੂੜੀ ਹੈ ਔਰ ਚੂੜੀ ਕਿੱਥੋਂ ਆਉਂਦੀ ਹੈ? अस्सलामुअलैकुम भाई। ਇਹ ਚੂੜੀ ਹੈ ਹੈਦਰਾਬਾਦ ਤੋਂ ਆਉਂਦੀ ਹੈ। ਉਸ ਤੋਂ ਬਾਅਦ ਗੁਜਰਾਲੇ ਆ ਰਹੀ ਹੈ। ਗੁਜਰਾਲੇ ਤੋਂ ਬਾਅਦ ਅਸੀਂ ਫਿਰ ਲਿਆਉਂਦੇ ਆ ਉੱਥੋਂ। ਗੁਜਰਾਲੇ ਫਿਰ ਅਸੀਂ ਇਹ ਚੂੜੀ ਦੀ ਚੀਨੀ ਇੱਕ ਧੂਲਾ ਨੇ। ਉਸ ਤੋਂ ਬਾਅਦ ਸਾਰੇ ਹਰ ਰੰਗ ਦੀ ਆਈਟਮ ਰੱਖੀ ਹੋਈ, ਮੈਟਲ ਦੀ ਰੱਖੀ ਹੋਈ ਨਾਲ। ਮਕਸਦ ਜਿਹੜਾ ਗਾਹਕ ਆਏ ਸਾਡੇ ਕੋਲ ਜਾਏ ਨਾ, ਇਨਸ਼ਾਅੱਲਾ ਸ਼ਾਇਦ ਲੈ ਕੇ ਜਾਏ। ਤੇ ਗਾਹਕ ਨੂੰ ਕਮੀ ਪੇਸ਼ੀ ਕਰ ਲੈਂਦੇ ਹੋ ਕਿ ਤਾਂ ਕਿ ਹਾਂਜੀ ਪਿਆਰ ਮੁਹੱਬਤ ਪਿਆਰ ਮੁਹੱਬਤ ਕਰਕੇ ਉਹਨੂੰ ਇਨਸ਼ਾਅੱਲਾ ਗਾਹਕ ਨੂੰ ਸ਼ਾਇਦ ਦੇ ਕੇ ਭੇਜਾਂਗੇ। ਠੀਕ ਹੈ। ਮੈਂ ਪਿਆਰ ਮੁਹੱਬਤ ਕਰਕੇ ਤੇ- ਇਹ ਆਪਣੇ ਦੁਬਾਰਾ ਗਾਹਕ ਆਵੇ ਨਾ ਇਨਸ਼ਾਅੱਲਾ ਦੁਬਾਰਾ ਸਾਡੇ ਕੋਲ ਇਨਸ਼ਾਅੱਲਾ ਫਿਰ ਵਾਪਸ ਸਾਡੇ ਕੋਲ ਤੇ ਕਿੰਨੀਆਂ ਕੋਈ ਕਿਸਮਾਂ ਦੀ ਚੂੜੀ ਹੈ? ਹਰ ਰੰਗ ਦੀ ਕਿਸਮ ਦੀ ਚੂੜੀ ਪਈ ਹੈ। ਹੈ ਕੋਈ 10-12 ਕਿਸਮਾਂ ਦੀ? ਹਾਂਜੀ ਨਹੀਂ ਜ਼ਿਆਦਾ ਕਿਸਮਾਂ ਦੀ ਹੈ, 50 ਕਿਸਮ ਦੀ ਚੂੜੀ ਰੱਖੀ ਹੈ। ਵਾਹ ਜੀ ਵਾਹ, ਸਹੀ। ਮਾਸ਼ਾਅੱਲਾ ਹਰ ਰੰਗ ਦੀ ਆਈਟਮ ਰੱਖੀ ਹੋਈ। ਕਿਉਂਕਿ ਚੂੜੀ ਜੀ ਇੱਕ ਪੰਜਾਬ ਦਾ ਸਾਡੀਆਂ ਜਿਹੜੀਆਂ ਖਵਾਤੀਨ ਦਾ ਇੱਕ ਕਲਚਰ ਹੈਗਾ, ਪਾਉਂਦੀਆਂ ਹੁੰਦੀਆਂ। ਠੀਕ ਹੈ। ਰੱਖੀ ਛੋਟੇ ਤੋਂ ਲੈ ਕੇ ਵੱਡੇ ਤੱਕ ਰੱਖੀ ਹੈ। ਤੇ ਮਹਿੰਗੀ ਤੋਂ ਮਹਿੰਗੀ ਦਰਜਨ ਕਿੰਨੇ ਦੀ ਹੈ ਤੇ ਸਸਤੀ ਤੋਂ ਸਸਤੀ ਕਿੰਨੇ ਦੀ ਹੈ? ਇੱਕ ਰਫਲੀ ਆਈਡੀਆ। ਹਾਂਜੀ ਸਸਤੀ ਜਿਹੜੀ ਚੂੜੀ ਹੋਵੇਗੀ ਉਹ ਮਿਲੇਗੀ 100 ਰੁਪਏ ਦੀ, 80 ਰੁਪਏ ਦੀ। ਜਿਹੜੀ ਸਭ ਤੋਂ ਮਹਿੰਗੀ ਚੂੜੀ 300 ਰੁਪਏ ਦਰਜਨ ਦੀ। ਤੇ ਫਿਰ ਵੀ ਸਹੀ ਹੈ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ। ਜੀ ਨਹੀਂ ਮਹਿੰਗੀ ਫਿਰ ਤੁਹਾਨੂੰ ਪਤਾ ਮਿਹਨਤ ਮਜ਼ਦੂਰੀ ਕਰਨੀ ਹੈ। ਨਹੀਂ ਮੈਂ 300 ਤੇ ਜਾਣਾ ਨਹੀਂ ਲੈਂਦਾ। ਹਾਂਜੀ 300 ਰੁਪਏ ਦਰਜਨ ਦੀ। ਠੀਕ ਹੈ, ਚਲੋ ਜੀ ਮੇਤਨ ਹੋ ਗਿਆ। ਲਓ ਜੀ ਇਹਨੂੰ ਕਹਿੰਦੇ ਨੇ ਮੱਚ। ਇਹ ਸਾਡੇ ਬਹੁਤ ਹੀ ਪਿਆਰੇ ਬਜ਼ੁਰਗ ਇੱਥੇ ਬੈਠੇ ਨੇ ਔਰ ਪਿੱਛੇ ਲੱਗਿਆ ਮੱਚ। ਤੇ ਬਜ਼ੁਰਗਾਂ ਨਾਲ ਥੋੜੀ ਜਿਹੀ ਗੱਲਬਾਤ ਵੀ ਕਰਨੀ। ਚਾਚਾ ਜੀ ਕੀ ਹਾਲ ਹੈ? ਠੀਕ ਹੋ? ਤੇ ਇਹ ਜਿਹੜਾ ਇੱਥੇ ਆਪਣਾ ਮੱਚ ਲੱਗਿਆ ਪਿੱਛੇ, ਇਹ 8 ਦਿਨ ਹੀ ਰਹੇਗਾ, ਪੂਰਾ ਚੱਲਦਾ? ਅੱਛਾ ਸਹੀ ਹੈ। ਤੇ ਭਰ ਜਾਏਗਾ ਇੱਥੇ ਬੰਦੇ ਹੋਣਗੇ ਹੋਰ ਵੀ ਜੀ? ਬੜੇ ਆਉਣੇ ਨਾ ਅੱਜ ਤੇ ਪਹਿਲਾ ਦਿਨ ਨਾ ਅੱਜ ਨਹੀਂ। ਅੱਛਾ ਉਂਝ ਹੁੰਦੇ ਰੌਣਕ ਸ਼ੌਣਕ ਲੱਗਦੀ ਹੈ। ਚਲੋ ਜੀ ਇਸ ਤਰ੍ਹਾਂ ਰੌਣਕ ਲੱਗੀ ਰਹੇ। ਤੇ ਇਹ ਬੁੱਝਣ ਨਹੀਂ ਦੇਣਾ? ਸਹੀ ਹੋ ਗਿਆ। ਲੱਗਦੇ ਹੀ ਰਹਿਣਾ, ਹਾਂਜੀ ਇਹ ਮੱਛ ਜਗਦਾ ਹੀ ਰਹਿੰਦਾ ਬਾਦਸ਼ਾਹ। ਲੱਗਦੇ ਹੀ ਰਹਿਣਾ। ਵਾਹ ਜੀ ਵਾਹ, ਵਾਹ ਜੀ ਵਾਹ। ਮੇਲੇ ਤੋਂ ਬਾਅਦ ਵੀ ਜਗਦਾ 12 ਮਹੀਨੇ। ਇਹ ਫੜ ਕਾ ਤੇ ਚਾਚੇ ਇਹ 12 ਮਹੀਨੇ ਹੀ ਜਗਦਾ। ਹਾਂਜੀ ਇਹ 12 ਮਹੀਨੇ ਜਗਦਾ ਰਹਿੰਦਾ ਮੱਚ ਮੱਛ। ਠੀਕ ਹੋ ਗਿਆ। ਤੇ ਇਹਦਾ ਆਪਣਾ ਕੀ ਫਾਇਦਾ, ਕੀ ਮਤਲਬ ਮਕਸਦ ਕੀ ਹੁੰਦਾ ਇਹਦਾ? ਸਾਨੂੰ ਦੱਸੋ ਨਾ ਨਵੀਂ ਨਸਲ ਨੂੰ। ਇਹ ਬਾਬਾ ਜੀ ਇਹਦਾ ਇਹ ਮਕਸਦ ਹੈ ਕਿ ਹਜ਼ਰਤ ਸ਼ਾਹ ਅਲੀ ਮੌਲਾ ਅਲੀ ਸਰਕਾਰ ਨੇ ਜਿਹੜਾ ਜੀ ਵੇ ਤੇ ਉਹਨਾਂ ਦਾ ਇਹ ਧੂਆਂ ਲਾਉਂਦੇ ਨੇ ਤੇ ਜਿਹੜੇ ਲੋਕ ਅੱਲਾਹ ਦੇ ਬੰਦੇ ਜਿਹੜੇ ਦਰਵੇਸ਼ ਨੇ ਸਾਰੇ। ਸਿਆਲਕੋਟ ਜ਼ਿਲ੍ਹੇ ਦੇ ਵਿੱਚ ਆਂਦੇ ਨੇ ਫੁੱਲ ਟਿੱਕੀ। ਅੱਛਾ ਤੇ ਇਹ ਪੇੜਾ ਇਹਦਾ ਜਿਹੜਾ ਨਾ ਤੇਰਾ ਜਿਸ ਤਰ੍ਹਾਂ ਨਾ ਕੁੱਜੀ ਜਈ, ਇਹਦਾ ਇਹ ਕਿਉਂ? ਇਹਦੇ ਵਾਸਤੇ ਕੋਈ ਨੇ ਫੁੱਲਣਾ ਹੈ? ਇਹਨੇ ਫੁੱਲਣਾ ਹੈ, ਕਿਹੜਾ ਮੂੰਹ ਰੱਖਿਆ ਇਹਨਾਂ ਬਣਾਉਂਦੇ ਆ ਪਏ। ਇਹਨੂੰ ਕੁੰਝ ਕੇ ਮੂੰਹ ਬਣਾਉਂਦੇ ਆ ਪਏ ਤੇ ਬਾਅਦ ਚੋਂ ਇਹ ਵਡੇਰੇ ਬੰਦੇ ਕਦੀ ਗੁੱਡੂ ਸ਼ਾਹ ਮੰਡੀ ਤੇ ਬੜੀ ਮਸ਼ਹੂਰ ਸੀ, ਸਗਾਤ ਸੀ। ਠੀਕ। ਇਹੀ ਉਹ ਹੀ ਪੁਰਾਣੀ ਯਾਦਗਾਰੀ ਸ਼ੁਰੂ ਕੀਤੀ ਹੈ। ਅੱਛਾ ਇਹ ਫੁੱਲ ਟਿੱਕੀ ਪਹਿਲੇ ਵੀ ਬਣਦੀ ਸੀ? ਹਾਂਜੀ ਪਹਿਲਾਂ ਇਹ ਨਹੀਂ ਕਿ ਨਵੀਂ ਆਈਟਮ ਹੈ? ਨਹੀਂ ਨਵੀਂ ਆਈਟਮ ਨਹੀਂ, ਹੁਣ ਇਹ ਫੁੱਲ ਟਿੱਕੀ ਸਾਡੇ ਕਾਗਜ਼ਾਂ 'ਚ ਫੁੱਲ ਟਿੱਕੀ ਹੈ। ਅੱਛਾ ਉਦੋਂ ਕੀ ਲੋਕ ਕਹਿੰਦੇ ਸੀ? ਉਦੋਂ ਪੁਰਾਣੇ ਵਕਤ 'ਚ ਪਹਿਲੇ ਜ਼ਮਾਨੇ 'ਚ 84 82 84 'ਚ ਇਹਨੂੰ ਖਜਲਾ ਟਿੱਕੀ ਆਂਦੇ ਸਨ। ਅੱਛਾ ਜੀ। ਤੇ ਇਹ ਬਾਬਾ ਜਿਹੜਾ ਉਸ ਦੌਰ 'ਚ ਵਡੇਰੇ ਸਨ, ਹਾਂਜੀ। ਉਹ ਇੱਕ ਇੱਕ ਦੋ ਦੋ ਖਾ ਜਾਂਦੇ ਹੁੰਦੇ ਆ ਕਿ ਹਾਂ। ਅੱਧੀ ਅੱਧੀ? ਨਹੀਂ ਖਾ ਜਾਂਦੇ ਹਨ, ਉਦੋਂ ਤੇ 2-2 ਕਿਲੋ ਜਲੇਬੀ ਵੀ ਖਾ ਜਾਂਦੇ ਸਨ। ਇਸ ਤਰ੍ਹਾਂ ਹੀ ਸਹੀ ਗੱਲ। ਕਿਉਂਕਿ ਹੁਣ ਬੱਚੇ ਹੈ ਨਾ ਸਾਨੂੰ ਦੂਜੇ ਨੇ। ਹੁਣ ਕੋਈ ਪਾ ਲੈਣ ਤੇ ਸਾਰਾ ਟੱਬਰ। ਸਾਰਾ ਟੱਬਰ ਖਾ ਜਾਂਦਾ, ਤੇ ਕਿੰਨੀਆਂ ਕੁ ਉਦੋਂ ਕੱਲਾ ਕੱਲਾ ਬੰਦਾ ਕਿਲੋ 2 ਕਿਲੋ ਲੈ ਲੈਂਦਾ ਨਾ? ਲੈ ਲੈਂਦਾ ਸੀ। ਉਦੋਂ ਛਾਪਰ ਕੋਲ ਨਹੀਂ ਹਨ ਨਾ, ਉਦੋਂ ਸਿਰਫ ਪਰਨਿਆਂ ਦੇ ਵਿੱਚ ਪਵਾਣੀਆਂ ਤੇ ਮੁਸ਼ਕਲੀਆਂ ਬੰਨ ਕੇ ਤੁਰ ਪੈਣੀਆਂ। ਤੇ ਮੰਡੀਆਂ 'ਚ ਹੁੰਦੇ ਹਨ ਜੱਟ ਜ਼ਿਮੀਦਾਰ, ਡੰਗਰ ਛਮਾਈ ਦੇ ਲੱਗਦੀ ਹੁੰਦੀ ਸੀ ਮੰਡੀ। ਤੇ ਜੇ ਡੰਗਰ ਵੇਚ ਜਾਣਾ ਚੰਗਾ ਪੈਸੇ ਆ ਜਾਣੇ ਵੱਲ, ਹਾਂਜੀ ਤੇ ਫੇਰ ਲੈਣਾ ਕਿ ਘਰ ਲਈ ਵੀ? ਘਰ ਲਈ ਵੀ ਤੇ ਸਭ ਕੁਝ ਹੀ ਕਰਨਾ, ਬੱਚਿਆਂ ਦਾ ਚਾਅ ਚੜ ਜਾਣਾ ਸੀ, ਜਿਨ੍ਹਾਂ ਦਾ ਚਾਅ ਹੁੰਦਾ ਸੀ ਮੰਡੀ ਦਾ। ਠੀਕ ਹੋ ਗਿਆ। ਤੇ ਇਹ ਜਿਹੜਾ ਫੁੱਲ ਟਿੱਕੀ ਹੈ ਇਹ ਕਿਸੇ ਹੋਰ ਮੇਲੇ ਤੇ ਵੀ ਬਣਾਉਂਦੇ ਜਾਂ ਇੱਥੇ ਹੀ ਦੀ ਮਸ਼ਹੂਰ ਹੈ? ਸਿਰਫ ਇੱਥੇ ਤੇ ਏਮਨਾਬਾਦ ਮੰਡੀ ਦੇ। ਅੱਛਾ ਜੀ। ਏਮਨਾਬਾਦ ਮੰਡੀ ਦਾ ਤਾਂ ਗੁੱਡੂ ਸ਼ਾਹ ਬੜੀ ਮਸ਼ਹੂਰ ਸੀ। ਠੀਕ ਹੈ। ਹੋਰ ਮੰਡੀਆਂ ਦੇ ਜ਼ਿਆਦਾ ਨਹੀਂ ਮਤਲਬ? ਨਹੀਂ ਹੋਰ ਪਾਸੇ ਕਿਤੇ ਵੀ ਨਹੀਂ, ਸਿਰਫ ਇੱਥੇ 2 ਮੰਡੀਆਂ ਜਿਹੜੀਆਂ ਪੁਰਾਣੀਆਂ ਸਨ ਨਾ, ਅੰਗਰੇਜ਼ ਦੇ ਵਕਤ 'ਚ ਏਮਨਾਬਾਦ ਮੰਡੀ ਤਾਂ ਗੁੱਡੂ ਸ਼ਾਹ ਮੰਡੀ। ਪਰ ਬੇਗ ਸਾਹਿਬ ਭਾਜੀ ਨੇ ਯਾਰ ਇਹ ਬੜੀ ਵੱਡੀ ਗੱਲ ਕੀਤੀ, ਤੁਸੀਂ ਸ਼ਾਇਦ ਇਸ ਗੱਲ ਤੇ ਗੌਰ ਨਹੀਂ ਕੀਤੀ। ਜੀ ਜੀ। ਵਕਤ ਦੇ ਨਾਲ ਨਾਲ ਨਾ
ਇਹਦਾ ਨਾਮ ਹੀ ਚੇਂਜ ਹੁੰਦਾ ਰਿਹਾ, ਜਿਸ ਤਰ੍ਹਾਂ ਪਹਿਲੇ ਖਜਲਾ ਟਿੱਕੀ ਸੀ, ਖਜਲਾ ਟਿੱਕੀ ਸੀ, ਹੁਣ ਖਜਲਾ ਫੁੱਲ ਟਿੱਕੀ ਟਿੱਕੀ। ਤੋਂ ਹੁਣ ਫੁੱਲ ਟਿੱਕੀ ਬਣ ਤਾਂ ਗਈ। ਕਈ ਜਿਹੜੇ ਸਾਡੇ ਪਾਪੜ ਪੇ ਆਂਦੇ ਨੇ ਪਾਪੜ, ਲੇਕਿਨ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ, ਜਿਹੜੇ ਵੀਡੀਓ ਵੇਖਦੇ ਨਾ ਕਿ ਜਨਾਬ ਮੇਬੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਕੁਝ ਨਾਮ ਕੋਈ ਹੋਰ ਹੋਏ, ਉਹ ਸਾਨੂੰ ਬਈ ਕਮੈਂਟ ਕਰਕੇ ਨਹੀਂ ਉਹ ਸਾਨੂੰ ਨਹੀਂ ਪਤਾ। ਨਹੀਂ ਅਸੀਂ ਆਨੇ ਨਾ ਕਿ ਜਿਹੜੇ ਸਾਡੀ ਵੀਡੀਓ ਵੇਖਣਗੇ ਨਾ, ਭਾਵੇਂ ਸਰਦਾਰ ਵੇਖਦੇ ਨੇ, ਭਾਵੇਂ ਕੋਈ ਇੰਡੀਆ 'ਚ ਨੇ, ਭਾਵੇਂ ਕੋਈ ਕੈਨੇਡਾ 'ਚ ਨੇ, ਉਹ ਦੱਸਿਓ ਵੀ ਇਹਨੂੰ ਕੀ ਆਂਦੇ ਹੁੰਦੇ ਸਨ। ਫੁੱਲ ਟਿੱਕੀ, ਵਾਹ ਜੀ ਵਾਹ। ਖਜਲਾ ਟਿੱਕੀ ਉਹਨਾਂ ਆਖਣਾ। ਅੱਛਾ ਦਿੰਦੇ ਤੋਲ ਕਿਉਂ ਕਿ ਇੱਕ ਪੀਸ? ਨਹੀਂ ਉਦੋਂ ਤੋਲ ਵੀ ਸੀ, ਹੁਣ ਇੱਕ ਪੀਸ ਹੀ ਹੈ। ਕਿੰਨੇ ਦਾ ਇੱਕ ਪੀਸ? 150 ਰੁਪਏ ਦਾ। ਫੇਰ ਵੀ ਸਹੀ ਹੈ, ਮਤਲਬ ਉਸ ਹਿਸਾਬ ਨਾਲ ਮਹਿੰਗਾ ਨਹੀਂ ਖਾਦਮ ਸਾਹਿਬ ਨੇ ਵੇਖਿਆ ਤੇ ਜਿਸ ਤਰ੍ਹਾਂ ਮਹਿੰਗਾਈ ਮਿਹਨਤ ਬਹੁਤ ਹੀ ਹੈ। ਮਿਹਨਤ ਬਹੁਤ ਹੀ ਹੈ, ਉਹ 100 ਤੇ ਮੰਗਣ ਵਾਲਾ ਲੈਂਦਾ। ਹਾਂਜੀ ਠੀਕ ਹੋ ਗਿਆ, ਚਲੋ ਜਦ ਤੁਹਾਡੇ ਕਾਰੋਬਾਰ 'ਚ ਬਰਕਤ ਪਾਏ। ਦੋਸਤੋ ਵੇਖੋ ਤੁਸੀਂ ਕਿ ਇਹ ਅਸੀਂ ਪਿੱਛੇ ਇਹਨਾਂ ਦੇ ਜਿੱਥੇ ਕਿਚਨ ਦਾ ਏਰੀਆ ਉੱਥੇ ਆਏ ਆ ਤਾਂ ਕਿ ਤੁਹਾਨੂੰ ਵਿਖਾਈਏ ਕਿ ਬਾਹਰ ਸਾਰੇ ਲੋਕੀ ਵੇਖਦੇ ਨੇ ਕਿ ਜੋ ਢੇਰ ਲੱਗਾ ਖੂਬਸੂਰਤ ਮਠਾਈਆਂ ਦਾ, ਇਹ ਬੜੀ ਮਿਹਨਤ ਵਾਲਾ ਕੰਮ ਹੈ। ਇਹ ਜਿਹੜੇ ਸਾਡੇ ਭਾਈ ਪਿੱਛੇ ਕਰਦੇ ਨੇ ਧੁੱਪ ਗਰਮੀ ਦੇ ਵਿੱਚ ਅੱਗ ਅੱਗੇ ਬਹਿ ਕੇ ਕਾੜਦੇ ਨੇ ਚੀਜ਼ਾਂ, ਇਹ ਸੌਖਾ ਕੰਮ ਨਹੀਂ ਤੇ ਇਹਨਾਂ ਨੂੰ ਪੈਸੇ ਵਟਾਇਆ ਕਰੋ, ਵਟਾਣੇ ਚਾਹੀਦੇ ਨੇ ਤਾਂ ਕਿ ਜਿਹੜਾ ਨਾ ਇਹਨਾਂ ਵੀ ਜਿਹੜਾ ਨਾ ਹਿਰਸ ਨਾ ਹੁੰਦੇ ਨੇ, ਇਹ ਇੱਕ ਸੁਗਾਤ ਹੁੰਦੀ ਹੈ। ਠੀਕ ਹੈ ਜੀ।